ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਬਹੁਤ ਹੀ ਵੱਡੀ ਅਪਡੇਟ ਨੂੰ ਲੈ ਕੇ ਗੱਲਬਾਤ ਕਰਾਂਗੇ। ਉਹ ਅਪਡੇਟ ਦੇ ਬਾਰੇ ਆਪਾਂ ਗੱਲਬਾਤ ਪਹਿਲਾਂ ਵੀ ਤੁਹਾਨੂੰ ਜਾਣਕਾਰੀਆਂ ਦੇ ਚੁੱਕੇ ਹਾਂ ਕਿ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਕਿ ਲਗਾਤਾਰ ਕੌਮ ਦੇ ਲਈ ਸੰਘਰਸ਼ ਕਰ ਰਹੇ ਸੀਗੇ ਤੇ ਇਹ ਨੀਗਾ ਇਕੱਲਾ ਸੰਘਰਸ਼ ਹੀ ਕਰ ਰਹੇ ਸੀ, ਸੋਸ਼ਲ ਕੰਮਾਂ ਦੇ ਵਿੱਚ ਬਹੁਤ ਐਕਟਿਵ ਸੀਗੇ। ਸਟੂਡੈਂਟਸ ਦੇ ਵਿੱਚ ਖਾਸ ਕਰਕੇ ਕਰੋਨਾ ਦੇ ਦੌਰ ਤੋਂ ਬਾਅਦ ਜਿਵੇਂ ਉਹਨਾਂ ਨੇ ਲੋੜਵੰਦਾਂ ਦੀ ਮਦਦ ਕੀਤੀ, ਜਿਵੇਂ ਉਹ ਖੜੇ ਜ਼ਰੂਰਤਮੰਦਾਂ ਦੇ ਨਾਲ ਸਿੱਖ ਸਿਧਾਂਤ ਦੇ ਮੁਤਾਬਕ ਅਨੁਸਾਰ, ਤਾਂ ਉਵੇਂ ਉਹਨਾਂ ਦੀ ਹਰਮਨ ਪਿਆਰਤਾ ਬਹੁਤ ਜ਼ਿਆਦਾ ਸੀ। ਜਿਵੇਂ ਜਦੋਂ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਤਾਂ ਲੋਕਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਇਕੱਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਭਾਰਤ ਕੈਨੇਡਾ ਜਿਹੜੇ ਰਿਸ਼ਤੇ ਸੀਗੇ ਉਹਨਾਂ ਦੇ ਵਿੱਚ ਵੀ ਤਣਾਅ ਆਇਆ ਸੀਗਾ। ਅੱਜ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ। ਹਾਲਾਂਕਿ ਕਈ ਮਾਮਲਿਆਂ ਦੇ ਵਿੱਚ ਜਿਵੇਂ ਇੱਕ ਜਰਨਲਿਸਟਿਕ ਅਪਰੋਚ ਦੇ ਨਾਲ ਜਦੋਂ ਆਪਾਂ ਪੁੱਛਗਿੱਛ ਕਰਦੇ ਹਾਂ, ਉਹਦੇ ਵਿੱਚ ਉਹਨਾਂ ਨੇ ਕਈ ਡਿਪਲੋਮੈਟਿਕ ਜਿਹੇ ਜਵਾਬ ਵੀ ਦਿੱਤੇ ਜਾਂ ਕਈ ਕਿਹਾ ਕਿ ਹਾਲੇ ਜਾਂਚ ਜਾਰੀ ਹੈ। ਹਾਲੇ ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਇਹ ਸਾਰਾ ਮਾਮਲਾ ਖਤਮ ਹੋ ਗਿਆ, ਜਾਂਚ ਜਾਰੀ ਰਹਿਣ ਤੋਂ ਭਾਵ ਕਿ ਕੜੀਆਂ ਹਾਲੇ ਦੂਰ ਤੱਕ ਜੁੜਨਗੀਆਂ। ਆਪਾਂ ਇਸੇ ਮਸਲੇ ਨੂੰ ਲੈ ਕੇ ਚਰਚਾ ਕਰਾਂਗੇ ਕਿਉਂਕਿ ਜਿਹੜੇ 3 ਨੌਜਵਾਨ ਫੜੇ ਗਏ ਨੇ ਉਹ ਵੀ ਭਾਰਤੀ ਨਾਗਰਿਕ ਨੇ, ਭਾਰਤੀ ਪਾਸਪੋਰਟ ਤੇ ਕੈਨੇਡਾ ਆਏ ਸੀਗੇ। ਕਿਸੇ ਨੂੰ 5 ਸਾਲ ਹੋਏ ਆ, ਕਿਸੇ ਨੂੰ 3 ਸਾਲ ਹੋਏ ਆ। 22 ਤੇ 28 ਸਾਲ ਤਿੰਨਾਂ ਦੀ ਉਮਰ ਹੈ। ਇਸ ਬਾਬਤ ਜਾਣਕਾਰੀਆਂ ਸਾਂਝੀਆਂ ਕਰਨਗੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਜੀ ਗੱਲਬਾਤ ਅੱਗੇ ਤੋਰਨ ਤੋਂ ਪਹਿਲਾਂ ਮੈਂ ਆਪਣੇ ਸਰੋਤਿਆਂ ਨੂੰ ਵੀ ਸੱਦਾ ਦੇ ਦੇਵਾਂ ਕਿ ਆਪਾਂ ਇਸ ਅਪਡੇਟਸ ਸਾਂਝੀਆਂ ਕਰਨ ਦੇ ਨਾਲ ਨਾਲ ਆਪਾਂ ਇਸ ਗੱਲ ਉੱਤੇ ਵੀ ਚਰਚਾ ਕਰਨੀ ਹੈ ਕਿ ਆਪਣਾ ਯੂਥ ਜਾ ਕਿੱਧਰ ਨੂੰ ਰਿਹਾ। ਉਹਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਰਾਂ ਕੀ। ਆਪਣੇ ਹੀ ਬੰਦੇ ਆਪਣੇ ਹੀ ਆਗੂਆਂ ਨੂੰ ਜੋ ਟਾਰਗੇਟ ਕਰ ਰਹੇ ਨੇ ਤਾਂ ਉਹਦੇ ਸਿੱਟੇ ਕੋਈ ਬਹੁਤੇ ਚੰਗੇ ਨਹੀਂਗੇ। ਤਾਂ ਇਹਦੇ ਨਾਲ ਜਿਹੜੀਆਂ ਹੋਰ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜੀਆਂ ਤੰਦਾਂ ਖੁੱਲਣਗੀਆਂ ਆਪਾਂ ਉਹਨਾਂ ਨੂੰ ਵੀ ਖੋਲ੍ਹਣ ਦਾ ਯਤਨ ਕਰਾਂਗੇ। ਸਟੂਡੀਓ ਦੇ ਵਿੱਚ ਇਸ ਮਾਮਲੇ ਤੇ ਤੁਸੀਂ ਵੀ ਆਪਣੀ ਰਾਏ ਰੱਖ ਸਕਦੇ ਹਾਂ 408 272 5200 ਤੇ ਜੀ। ਬਿਲਕੁਲ ਸਰੋਤਿਓ, ਨੰਬਰ ਇਸ ਦੇ ਉੱਤੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਸੋ ਆਪਾਂ ਜੇ ਪ੍ਰਵੀਨ ਜੀ ਗੱਲਬਾਤ ਕਰਦੇ ਜਾਈਏ ਤਾਂ ਹੋਇਆ ਕੀ, ਕਿੱਦਾਂ ਸੀ, ਕਿਵੇਂ ਸੀ, ਉਹ ਸਾਰਾ ਕੁਛ ਜੇ ਆਪਾਂ ਇੱਕ ਵਾਰੀ ਜੀ ਦੱਸਦੇ ਜਾਈਏ ਫਿਰ ਆਪਾਂ ਇਸ ਦੇ ਵਿੱਚ ਅੱਗੇ ਵੱਧਦੇ ਹਾਂ। ਜਿਹੜੇ ਹੁਣ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਸਾਹਮਣੇ ਆਇਆ ਉਸ ਦੀ ਗੱਲ ਆਪਾਂ ਕਰਦੇ ਹਾਂ ਬਾਅਦ ਦੇ ਵਿੱਚ। ਪਹਿਲਾਂ ਦੱਸਦੇ ਜਾਈਏ ਵੀ 18 ਜੂਨ ਨੂੰ ਦੀ ਸਰੀ ਦੇ ਗੁਰਦੁਆਰਾ ਸਾਹਿਬ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ, ਉਹਦੇ ਵਿੱਚ ਬਤੌਰ ਸੇਵਾਦਾਰ ਇਹ ਭੂਮਿਕਾ ਨਿਭਾ ਰਹੇ ਸੀਗੇ ਭਾਈ ਹਰਦੀਪ ਸਿੰਘ ਨਿੱਜਰ। ਜਿਹੜੇ ਸਿੱਖ ਰਾਜ ਦੀ ਪ੍ਰਾਪਤੀ ਦੇ ਲਈ ਜਾਂ ਕਹਿ ਲਓ ਖਾਲਿਸਤਾਨ ਦੇ ਲਈ ਵੀ, ਤੇ ਨਾਲ ਦੇ ਨਾਲ ਜੋ ਅਨਿਆਂ ਹੋ ਰਿਹਾ ਉੱਥੇ ਪੰਜਾਬ ਦੇ ਲਈ ਖੜਦੇ ਰਹੇ, ਗੱਲਾਂ ਕਰਦੇ ਰਹੇ। ਅੱਜ ਦੇ ਨਹੀਂ ਕਰਦੇ ਜਿਹੜੇ ਉਹ ਕਰਦੇ ਸੀਗੇ। 45 ਸਾਲ ਦੀ ਉਹਨਾਂ ਦੀ ਉਸ ਟਾਈਮ ਦੇ ਉੱਤੇ ਉਮਰ ਸੀਗੀ ਤੇ 18 ਜੂਨ 2023 ਨੂੰ ਉਹਨਾਂ ਦੇ ਉੱਤੇ ਹਮਲਾ ਹੁੰਦਾ ਹੈ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਜਾ ਰਹੇ ਆ। ਰੈਕੀ ਉਹਨਾਂ ਦੀ ਪੂਰੀ ਕੀਤੀ ਗਈ ਹੁੰਦੀ ਹੈ ਤਰੀਕੇ ਦੇ ਨਾਲ। ਉਸ ਤੋਂ ਕੁਝ ਸਮਾਂ ਪਹਿਲਾਂ RCMP ਜਿਹੜੀ ਉੱਥੇ ਦੀ ਸੀਸੀ ਦਾ ਸ਼ਾਇਦ ਜਿਹੜੀ ਇੰਟੈਲੀਜੈਂਸ ਵਾਲੇ ਆ, ਉਹਨਾਂ ਨੇ ਦੱਸਿਆ ਸੀਗਾ ਨਹੀਂ ਭਾਈ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ, ਤੁਹਾਨੂੰ ਮਾਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਤੇ ਉਹ ਜਿਹੜਾ ਡਰ ਸੱਚ ਸਾਬਤ ਹੋ ਗਿਆ ਸੀਗਾ 18 ਜੂਨ ਨੂੰ ਸ਼ਾਮ ਜਿਹੜਾ ਉਹ ਵੇਲਾ ਸੀਗਾ ਜਦ ਕੁਛ ਜਿਹੜੇ ਬੰਦੇ ਆ, ਹਥਿਆਰਬੰਦ ਬੰਦੇ ਆ, ਉਹ ਆਏ, ਗੱਡੀ 'ਚ ਆਏ, ਇਹਨਾਂ ਦੀ ਗੱਡੀ ਨੂੰ ਪਿੱਕੇ ਨੂੰ ਰੋਕਿਆ ਤੇ ਇਹਨਾਂ ਦੇ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਦਰਜਨਾਂ ਹੀ 50 ਦੇ ਇਰਦ ਗਿਰਦ ਜਿਹੜੀਆਂ ਗੋਲੀਆਂ ਆ ਉਹ ਇਹਨਾਂ ਦੇ ਲੱਗੀਆਂ। ਆਲੇ ਦੁਆਲੇ ਨਿਆਣੇ ਵੀ ਖੇਡ ਰਹੇ ਸੀ, ਹੋਰ ਸੰਗਤ ਵੀ ਸੀਗੀ, ਪਰ ਇਹਨਾਂ ਕਾਤਲਾਂ ਨੂੰ ਨਹੀਂ ਸੁੱਝਿਆ ਕੁਛ ਵੀ ਹੋਰ। ਉਹਨਾਂ ਨੂੰ ਜੋ ਜਿੱਦਾਂ ਇਸ਼ਾਰਾ ਸੀਗਾ ਉਹਨਾਂ ਨੇ ਉਸ ਹਿਸਾਬ ਦੇ ਨਾਲ ਕਤਲ ਕਰਕੇ ਉੱਥੋਂ ਫਰਾਰ ਹੋ ਗਏ। ਇਹ ਜਦ ਕਤਲ ਹੁੰਦਾ ਆ, ਇਹ ਅਸੈਸੀਨੇਸ਼ਨ ਹੁੰਦੀ ਆ, ਤਾਂ ਇਹ ਵੀ ਦੱਸਦੇ ਜਾਈਏ ਵੀ ਭਾਈ ਨਿੱਜਰ ਹੁਣਾਂ ਨੂੰ ਜਿਹੜਾ ਇੰਡੀਆ ਵਾਲਿਆਂ ਨੇ ਜਿਹੜਾ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਸੀ, ਜਦ ਕਿ ਉੱਥੇ ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਸੀ, ਸਿਰਫ ਆਵਾਜ਼ ਦਿੰਦੇ ਸੀ ਜਾਂ ਖਾਲਿਸਤਾਨ ਦੀਆਂ ਜਾਂ ਰੈਫਰੈਂਡਮ ਦੀਆਂ ਵੋਟਾਂ ਦੇ ਲਈ ਜਿਹੜਾ ਉਹ ਗੱਲ ਕਰਦੇ ਸੀ, ਲਾਮਬੰਦੀ ਜਿਹੜੀ ਉਹ ਕਰਦੇ ਸੀਗੇ। ਪਰ ਇਹਨਾਂ ਸਾਰੀਆਂ ਚੀਜ਼ਾਂ ਕਰਨ ਜਿਹੜੀਆਂ ਕਹਿਣ ਦੇ ਨਾਲ ਹੀ ਆਪਣੇ ਵਿਚਾਰ ਪ੍ਰਗਟ ਕਰਨ ਕਰਕੇ ਵੀ ਉਹਨਾਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਜ਼ਮੀਨ ਦੀ ਕੁਰਕੀ ਤੇ ਉਹਨਾਂ ਦੀ ਜਾਇਦਾਦ ਨੂੰ ਕਰਨਾ, ਕੁਰਕ ਕਰਨਾ, ਉਹ ਸਾਰਾ ਕੁਛ ਜਿਹੜਾ ਉਹ ਕਈ ਵਾਰੀ ਉਹਨਾਂ ਨੇ ਸੇਮ ਜਿਹੜੇ ਬੰਦੇ ਦਾ ਉਹਨਾਂ ਨੇ ਉੱਥੇ ਕਰ ਚੁੱਕੇ ਸੀਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਇਹਨਾਂ ਦਾ ਸੰਸਕਾਰ ਹੁੰਦਾ ਫਿਰ ਉੱਥੋਂ ਵੀਡੀਓਜ਼ ਆਉਂਦੀਆਂ, ਫੋਟੋਜ਼ ਆਉਂਦੀਆਂ ਵੀ ਕਿੱਦਾਂ ਜਿਹੜੇ ਟੌਟ ਆ ਉੱਥੇ ਕੁਛ ਫੋਟੋਆਂ ਵੀਡੀਓ ਬਣਾ ਕੇ ਜਿਹੜੇ ਪਿੱਛੇ CID ਨੂੰ ਉੱਥੇ ਘੱਲ ਰਹੇ ਸੀਗੇ ਵੀ ਕੌਣ ਕੌਣ ਆਇਆ। ਉਦੋਂ ਜਿਹੜੀ ਉਹ ਚਰਚਾ ਰਹੀ। ਫਿਰ ਇਹਨਾਂ ਦੇ ਕਤਲ ਤੋਂ 3 ਮਹੀਨੇ ਬਾਅਦ ਸਦਨ ਦੇ ਵਿੱਚ ਉੱਥੇ ਦਾ ਪ੍ਰਾਈਮ ਮਿਨਿਸਟਰ ਟਰੂਡੋ ਖੜਦਾ ਆ। ਉਹ ਭਾਈ ਨਿੱਜਰ ਜੋ ਕਿ ਕੈਨੇਡੀਅਨ ਸਿਟੀਜ਼ਨ ਸੀ,
ਉਹਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਸਨਸਨੀਖੇਜ਼ ਜਿਹੜਾ ਉਹ ਖੁਲਾਸਾ ਦਾਅਵਾ ਜਿਹੜਾ ਕਰਦੇ ਆ ਵੀ ਇਹਦੇ ਵਿੱਚ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਹੈਗਾ ਆ, ਵੀ ਇਦਾਂ ਦੇ ਸਬੂਤ ਹੈਗੇ ਆ ਜਿੱਥੋਂ ਇਹ ਲੱਗਦਾ ਵੀ ਭਾਰਤ ਨੇ ਇਹ ਜਿਹੜਾ ਕਤਲ ਕਰਵਾਇਆ ਆ, ਇਹ ਪੋਲੀਟੀਕਲ ਮਰਡਰ ਜਿਹੜਾ ਆ ਉਹਦੇ ਵਿੱਚ ਭਾਰਤ ਦੀ ਜਿਹੜੀ ਆ ਸਿੱਧੀ ਏਜੰਸੀ ਪਰਸਨਲ ਉਹਨਾਂ ਨੇ ਸ਼ਮੂਲੀਅਤ ਆ। ਉੱਥੋਂ ਦੇ ਜਿਹੜੇ ਕਹਿ ਲਓ ਵੀ ਰਾਜ ਦੇ ਚੀਫ ਜਾਂ ਉਹਨਾਂ ਦੀਆਂ ਐਮਬੈਸੀਆਂ ਦੇ ਵਿੱਚ ਜਿਹੜੇ ਕੋਈ ਮੁੱਖ ਬੰਦੇ ਸੀ, ਉਹ ਨਾਮ ਮੇਰੇ ਵਿਸਰ ਗਿਆ, ਉਹਨੂੰ ਉੱਥੋਂ ਤੋੜ ਦਿੱਤਾ ਜਾਂਦਾ। ਫਿਰ ਜਿਹੜੀ ਆਪਸ ਦੇ ਵਿੱਚ ਜਿਹੜੀ ਡਿਪਲੋਮੈਟਿਕ ਤਣਾਅ ਦੋਨਾਂ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਵੱਧ ਜਾਂਦਾ। ਇਹ ਗੱਲਾਂ ਚੱਲਦੀਆਂ ਜਾਂਦੀਆਂ ਆ ਤੇ ਕੁਝ ਮਹੀਨੇ ਪਹਿਲਾਂ ਫਿਰ ਗੁਆਂਢੀ ਮੁਲਕ ਅਮਰੀਕਾ ਦੇ ਵਿੱਚ ਇਹੀ ਜਿਹੜੀ ਸਨਸਨੀ ਫੈਲ ਜਾਂਦੀ, ਜਦੋਂ ਇਹ ਪਤਾ ਲੱਗਦਾ ਵੀ ਜਿਹੜੇ ਸਿੱਖ ਫਾਰ ਜਸਟਿਸ ਦੇ ਮੇਨ ਜਨਰਲ ਕਾਉਂਸਲ ਆ ਗੁਰਪਤਵੰਤ ਸਿੰਘ ਪੰਨੂ, ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਗਈ ਤੇ ਉਸ ਮਾਮਲੇ ਦੇ ਵਿੱਚ ਇੱਕ ਬੰਦਾ ਗ੍ਰਿਫਤਾਰ ਕਰ ਲੈਂਦੇ ਆ ਤੇ ਕੁਦਰਤੀ ਜਿਸ ਹਿਟਮੈਨ ਨੂੰ ਜਿਹਨੂੰ ਸੁਪਾਰੀ ਦੇ ਰਹੇ ਸੀ ਉਹ DEA ਦਾ ਜਿਹੜਾ ਅੰਡਰਕਵਰ ਏਜੰਟ ਸੀਗਾ ਤੇ ਨਿਖਿਲ ਗੁਪਤਾ ਨਾਂ ਦਾ ਬੰਦਾ ਜਿਹੜਾ ਉਸ ਦੇ ਵਿੱਚ ਫਸ ਜਾਂਦਾ। ਉਹ ਉਹਨਾਂ ਦਿਨਾਂ ਦੀ ਉਹੀ ਗੱਲ ਆ, ਪਤਾ ਆਪਾਂ ਨੂੰ ਬਾਅਦ ਚ ਲੱਗਾ ਸਾਲ ਦੇ ਐਂਡ ਦੇ ਵਿੱਚ ਜਾ ਕੇ 2023 ਦੇ, ਪਰ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਮਈ ਜੂਨ ਦੇ ਵਿੱਚ ਹੀ ਇਹ ਸਾਰਾ ਘਟਨਾ ਚੱਕਰ ਨਾਲ ਪੈਰਲਲੀ ਚੱਲ ਰਿਹਾ ਸੀ ਜਦੋਂ ਭਾਈ ਨਿੱਜਰ ਦਾ ਕਤਲ ਕੀਤਾ ਗਿਆ ਤੇ ਇੱਧਰ ਜਿਹੜਾ ਪੰਨੂ ਨੂੰ ਜਿਹੜਾ ਉਹ ਮਾਰਨ ਦੀ ਸਾਜ਼ਿਸ਼ ਜਿਹੜੀ ਉਹ ਰਚੀ ਜਾ ਰਹੀ ਸੀ। ਉਥੋਂ ਨਿਕਲ ਜਾਂਦਾ, ਪ੍ਰਯਾਗ ਜਾ ਰਿਹਾ ਹੁੰਦਾ, ਪਰ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਤੇ ਜਿਹੜੀ ਖੂਫੀਆ ਏਜੰਸੀਆਂ ਜਾਂ ਜਾਂਚ ਕਰ ਰਹੀਆਂ ਆ, ਉਹਨਾਂ ਦੇ ਕਹਿਣ ਦੇ ਉੱਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਚੈੱਕ ਰਿਪਬਲਿਕ ਦੇ ਵਿੱਚ ਉਹ ਅਜੇ ਵੀ ਜਿਹੜਾ ਉਹ ਗ੍ਰਿਫਤਾਰ ਆ ਤੇ ਉਸ ਨੂੰ ਹਵਾਲਗਰੀ ਲੈਣ ਦੇ ਲਈ ਮੁਸ਼ੱਕਤਾਂ ਜਿਹੜੀਆਂ ਚੱਲ ਰਹੀਆਂ, ਉੱਥੋਂ ਦੀ ਅਦਾਲਤ ਨੇ ਹਰੀ ਝੰਡੀ ਦੇ ਦਿੱਤੀ ਆ, ਮਿਨਿਸਟਰ ਦੀ ਹਰੀ ਝੰਡੀ ਮਿਲਣੀ ਬਾਕੀ ਆ। ਜੀ ਬਿਲਕੁਲ। ਤੇ ਜਦੋਂ ਉਹਨਾਂ ਦਾ ਕਤਲ ਹੁੰਦਾ ਨਾ, ਉਸ ਤੋਂ ਕੁਝ ਘੰਟੇ ਪਹਿਲਾਂ ਹੀ ਉਹ ਇਸ ਤਰ੍ਹਾਂ ਦਾ ਖਦਸ਼ਾ ਜਤਾਉਂਦੇ ਨੇ, ਉਹ ਕਹਿੰਦੇ ਕਿ ਪੰਜਵੜ ਦਾ ਕਤਲ ਹੋ ਗਿਆ ਜਾਂ ਪਾਕਿਸਤਾਨ ਖੰਡੇ ਦਾ ਕਤਲ ਹੋ ਗਿਆ ਇੰਗਲੈਂਡ ਦੇ ਵਿੱਚ। ਉਹ ਕਹਿੰਦੇ ਕਿ ਤੇ ਉਹ ਕਹਿੰਦੇ ਕਿ ਹੁਣ ਉਹ ਜਿਹੜੀਆਂ ਏਜੰਸੀਆਂ ਨੇ ਉਹ ਇੱਧਰਲੇ ਮੁਲਕਾਂ ਦੇ ਵਿੱਚ ਵੀ ਐਕਟਿਵ ਨੇ ਤੇ ਉਹ ਮੰਦਭਾਗੀ ਉਹ ਅਗਲੇ ਦਿਨ ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣ ਗਏ। ਉਹਨਾਂ ਨੇ ਕੁਝ ਘੰਟੇ ਪਹਿਲਾਂ ਦੀ ਸਪੀਚ ਆ, ਉਹ ਜਦੋਂ ਸ਼ਾਇਦ ਸੈਨ ਫਰਾਂਸਿਸਕੋ ਦੇ ਵਿੱਚ ਰੈਫਰੈਂਡਮ ਦੀ ਵੋਟਿੰਗ ਬਾਬਤ ਉਹ ਗੱਲਬਾਤ ਕਰ ਰਹੇ ਸੀਗੇ। ਉਹ ਵੀ ਅਜੇ ਆਉਣੀ ਸੀ। ਉਹ ਆਉਣੀ ਸੀਗੀ ਅਜੇ ਤੋਂ ਪਹਿਲਾਂ ਵੈਨਕੂਵਰ ਚ ਹੋਣੀ ਸੀ, ਸਰੀ ਚ ਜਿਹੜੀ ਉਹ ਹੋਣੀ ਸੀਗੀ। ਪਰ ਇਹ ਦੇਖਿਓ ਵੀ ਇਹ ਸਮਾਂ ਜੂਨ ਦਾ ਉਹ ਦਿਨ ਉਹ ਆ ਜਦੋਂ ਮੋਦੀ ਇੱਥੇ ਅਮਰੀਕਾ ਚ ਘੁੰਮ ਰਿਹਾ ਸੀ। ਵਾਈਟ ਹਾਊਸ ਦੇ ਵਿੱਚ ਬਾਈਡਨ ਹੁਣੀ ਉਹਨੂੰ ਜੀਐਨ ਨੂੰ ਆਖਦੇ ਸੀ। ਵੱਡੇ ਭਾਸ਼ਣ ਜਿਹੜੇ ਆ ਉਹ ਮੋਦੀ ਦੇ ਰਿਹਾ ਸੀ, ਡੈਮੋਕ੍ਰੇਸੀ ਦਾ ਮੁਖੌਟਾ ਪਹਿਨ ਕੇ। ਪਿੱਛੋਂ ਜਿਹੜਾ ਆ ਉਹਦੇ ਏਜੰਟ ਜਿਹਦੇ ਵਿੱਚ ਅਮਰੀਕਨ ਸਿਟੀਜ਼ਨ ਨੂੰ ਜਿਹੜੀ ਉਹ ਮਾਰਨ ਦੀ ਜਿਹੜੀ ਆ ਸਾਜ਼ਿਸ਼ ਦੇ ਵਿੱਚ ਫਸ ਚੁੱਕੇ ਸੀਗੇ ਉਸ ਟਾਈਮ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਈਆਂ। ਸੋ ਕਹਿੰਦੇ ਜਿਹੜੀਆਂ ਹੁਣ ਅੱਜ RCMP ਨੇ, ਫਿਰ ਹੁਣ 10 ਮਹੀਨੇ ਹੋ ਗਏ ਸੀਗੇ ਉਸ ਕਤਲ ਤੋਂ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਨੂੰ ਚੱਲਦਿਆਂ ਉਸ ਮਾਮਲੇ ਵਿੱਚ ਫਿਰ ਅੱਜ 3 ਗ੍ਰਿਫਤਾਰੀਆਂ ਜਿਹੜੀਆਂ RCMP ਨੇ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਆ ਉਹਨਾਂ ਨੇ ਪਾਈਆਂ ਆ। ਤਿੰਨੋਂ ਦੇ ਤਿੰਨੋਂ ਹੀ ਭਾਰਤੀ ਨਾਗਰਿਕ ਨੇ, US ਇੰਡੀਅਨ ਨੈਸ਼ਨਲ ਨੇ, ਇੰਡੀਅਨ ਪਾਸਪੋਰਟ ਹੋਲਡਰ ਆ ਤੇ ਉਹ ਤਿੰਨੇ ਦੇ ਤਿੰਨੇ ਹੀ ਐਡਮੰਟਨ ਜਿਹੜਾ ਇਲਾਕਾ ਹੈ ਅਲਬਰਟਾ ਦੇ ਵਿੱਚ ਉੱਥੇ ਰਹਿੰਦੇ ਸੀ। ਉੱਥੋਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਆ। ਕਰਨ ਬਰਾੜ 22 ਸਾਲਾਂ ਦਾ, ਇਸੇ ਤਰੀਕੇ ਨਾਲ 22 ਸਾਲਾ ਜਿਹੜਾ ਕਮਲਪ੍ਰੀਤ ਸਿੰਘ ਤੇ 28 ਸਾਲਾ ਜਿਹੜਾ ਕਰਨਪ੍ਰੀਤ ਸਿੰਘ, ਇਹ ਜਿਹੜੇ ਗ੍ਰਿਫਤਾਰ ਕਰ ਲਏ ਗਏ। 2 ਜਣੇ ਕਹਿੰਦੇ ਘਰ ਚੋਂ, ਤੇ ਇਹ ਨਹੀਂ ਦੱਸਿਆ ਵੀ ਕਿਹੜੇ, ਤੇ ਉਸ ਤੋਂ ਬਾਅਦ ਦੇ ਵਿੱਚ 1 ਜਣੇ ਨੂੰ ਬਾਹਰੋਂ ਕੀਤਾ। 3 ਤੋਂ 5 ਸਾਲ ਜਿਹੜੇ ਉਹ ਹੋਏ ਸੀ ਇਹਨਾਂ ਨੂੰ ਇੱਥੇ ਆਇਆ ਨੂੰ। ਸੋਮਵਾਰ ਨੂੰ ਹੁਣ ਇਹਨਾਂ ਨੂੰ ਸਰੀ ਦੇ ਵਿੱਚ ਜਿਹੜਾ ਐਡਮੰਟਨ ਤੋਂ ਲਿਆਂਦਾ ਜਾਣਾ ਆ, ਉੱਥੇ ਜਿਹੜਾ ਇਹਨਾਂ ਨੂੰ ਪੇਸ਼ ਕੀਤਾ ਜਾਣਾ ਆ। ਤੇ ਯਾਨੀ ਕਿ ਸਰੀ ਦੀ ਮਤਲਬ ਬੇਸਿਕਲੀ ਕਹ ਲਓ ਵੀ ਉੱਥੇ ਦੀ ਪੁਲਿਸ ਦੀਆਂ, ਉੱਥੇ ਦੇ ਜਿਹੜੀ ਲਾ ਐਨਫੋਰਸਮੈਂਟ ਆ ਉਹਦੇ ਜਿਹੜੇ ਹਵਾਲੇ ਜਿਹੜਾ ਇਸ ਨੂੰ ਕਰ ਦਿੱਤਾ ਜਾਣਾ ਆ। ਸੋ ਇਹ ਜਿਹੜਾ ਸਾਰਾ ਕੁਝ ਜਿਹੜਾ ਉਹ ਵਾਪਰਿਆ ਅੱਜ, ਇਹ ਜਿਹੜੀ ਅਨਾਉਂਸਮੈਂਟ ਇਹਨਾਂ ਦੀ ਕਰਨ ਤੋਂ ਪਹਿਲਾਂ ਸਵੇਰੇ ਤੜਕੇ ਤੋਂ ਹੀ ਜਿਹੜੀ ਉੱਥੇ ਦੀਆਂ ਅਖਬਾਰਾਂ, ਉੱਥੋਂ ਦੇ TV, ਉੱਥੋਂ ਦੇ ਨਿਊਜ਼ ਏਜੰਸੀਜ਼ ਦੇ ਵਿੱਚ ਇਸ ਦੀ ਹਲਚਲ ਸ਼ੁਰੂ ਹੋ ਚੁੱਕੀ ਵੀ ਗ੍ਰਿਫਤਾਰੀਆਂ ਹੋ ਗਈਆਂ। ਵੀ ਇਹ ਨਹੀਂ ਸੀ ਉਦੋਂ ਪਤਾ, ਜਦੋਂ ਆਪਾਂ ਸਵੇਰੇ ਅਪਡੇਟ ਅਮਰੀਕਾ ਕਰ ਰਹੇ ਸੀ ਉਦੋਂ ਇਹ ਨਹੀਂ ਸੀ ਪਤਾ ਵੀ ਕਿੰਨੇ ਜਾਣੇ ਗ੍ਰਿਫਤਾਰ ਹੋਏ, ਕੌਣ ਗ੍ਰਿਫਤਾਰ ਜਿਹੜਾ ਹੋਇਆ। ਪਰ ਇਹਨਾਂ ਦੱਸਿਆ ਗਿਆ ਵੀ ਗ੍ਰਿਫਤਾਰੀਆਂ ਹੋਈਆਂ ਤੇ ਤਿੰਨੇ ਜਿਹੜੇ ਉਹ ਇੰਡੀਅਨ ਨੈਸ਼ਨਲਿਸਟ ਨੇ। ਤੇ ਪਰ ਇਹ ਉਦੋਂ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ ਵੀ ਸ਼ਾਇਦ ਇਹ ਪੰਜਾਬੀ ਨਿਕਲੇ ਹੋਣਗੇ ਜਾਂ
ਸਿੱਖ ਨਿਕਲੇ ਹੋਣਗੇ ਜਾਂ ਸਿੰਘ ਨਿਕਲੇ ਹੋਣਗੇ, ਕਹਿ ਯਾ ਲਈਏ, ਕਿਉਂਕਿ ਇਹਨਾਂ ਦਾ ਨਾਮ ਆ ਮਗਰ ਸਿੰਘ ਬਿਲਕੁਲ ਲੱਗਦਾ। ਬਿਲਕੁਲ ਇਹ ਇਸ ਚੀਜ਼ ਨੇ ਬਹੁਤ ਧੱਕਾ ਦਿੱਤਾ ਲੋਕਾਂ ਨੂੰ। ਜਿਨ੍ਹਾਂ ਨੇ ਤਾਂ ਦੇਖਿਆ ਸੀਗਾ ਨਾ ਵੀ ਉਹ ਕਤਲ ਹਾਂਜੀ। ਹੋਇਆ ਆ, ਜਿਹੜੇ ਉੱਥੇ ਸੀਗੇ ਗਵਾਹ, ਹੂੰ ਉਹਨਾਂ ਨੂੰ ਤਾਂ ਪਹਿਲਾਂ ਹੀ ਜਿਹੜਾ ਉਹ ਸ਼ੱਕ ਸੀਗਾ, ਹੂੰ ਕਿਉਂਕਿ ਉੱਥੇ ਚਰਚਾ ਚੱਲੀ, ਮੈਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦਾ, ਹਾਂਜੀ ਹਾਂਜੀ ਉੱਥੇ ਚਰਚਾ ਇਹ ਚੱਲੀ ਵੀ ਪਹਿਲਾਂ ਇਹਨਾਂ ਨੇ ਕਿਸੇ ਹੋਰ ਕਮਿਊਨਿਟੀ ਦੇ ਬੰਦਿਆਂ ਨੂੰ ਵੀ ਹਿਟਮੈਨ ਹਾਇਰ ਕਰਨ ਦੀ ਕੋਸ਼ਿਸ਼ ਕੀਤੀ, ਠੀਕ ਹੈ ਜੀ। ਪਰ ਉਹਨਾਂ ਨੇ ਨਾ ਕਰ ਦਿੱਤੀ, ਹੂੰ ਇਹ ਕਹਿ ਕੇ ਵੀ ਇਹ ਤਾਂ ਉਹ ਬੰਦੇ ਆ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਸਾਡੇ ਲਈ ਲੰਗਰ ਹੀ ਹਾਂਜੀ। ਬੜੇ ਲਾਏ, ਹਾਂ ਵੀ ਸਾਰੇ ਜਿਹੜੇ ਭੁੱਖਿਆਂ ਨੂੰ ਜਿਹੜੇ ਉਹਨਾਂ ਦੇ ਲਈ ਸਹਾਰਾ ਬਣੇ। ਦੇਖੋ ਇਹ ਕਿਰਦਾਰ ਆ ਤੁਹਾਡਾ, ਚਾਹੇ ਉਹ ਹਾਂਜੀ। ਗਲਤ ਕੰਮ 'ਚ ਬੰਦੇ ਹੋ, ਹੈ ਬੰਦੇ ਉਹ ਗਲਤ ਕੰਮ ਚ, ਪਰ ਕਿਰਦਾਰ ਹੀ ਤੁਹਾਡਾ ਏਡਾ ਵੱਡਾ ਵੀ ਉਹ ਇੱਜ਼ਤ ਕਰਦੇ ਆ। ਇੱਜ਼ਤ ਕਰਦੇ ਆ ਵੀ ਇਹ ਇਹਨਾਂ ਦੀ ਕਿਰਦਾਰ ਦੀ ਸੀਗੀ, ਇਹਨਾਂ ਦੇ ਕਿਤੇ ਕੋਈ ਚੰਗੇ ਕੰਮਾਂ ਦੀ ਹਾਂਜੀ ਜਿਹੜੀ ਉਹ ਗੱਲ ਸੀ, ਉਹਨਾਂ ਨੇ ਉਸ ਚੀਜ਼ ਦੀ ਲਾਜ ਰੱਖੀ, ਹਾਂਜੀ ਉਹ ਚੀਜ਼ ਦੀ। ਪਰ ਹੁਣ ਤੁਸੀਂ ਦੇਖੋ ਵੀ ਇਹ ਜਿਹੜੇ ਤਿੰਨਾਂ ਮੁੰਡਿਆਂ ਦਾ ਜਿਨ੍ਹਾਂ ਦਾ ਨਾਂ ਆ ਰਿਹਾ, CBC ਵਾਲੇ ਤਾਂ ਇੱਥੋਂ ਤੱਕ ਵੀ ਆਪਣੀ ਰਿਪੋਰਟ ਦੇ ਵਿੱਚ ਕਹਿ ਰਹੇ ਆ ਵੀ ਇਹਨਾਂ ਦਾ ਜਿਹੜਾ ਬਿਸ਼ਨੋਈ ਗੈਂਗ ਦੇ ਨਾਲ ਲਿੰਕ ਹੋ ਸਕਦਾ। ਹਾਂਜੀ ਹਾਂਜੀ ਉਹਨਾਂ ਨੇ 11 ਸਾਲਾਂ ਦਾ ਮੁੰਡਾ ਗੈਵਿਨ ਜਿਹੜਾ ਮਾਰਿਆ ਸੀ, ਉੱਪਲ ਦਾ ਜਿਹੜਾ ਮੁੰਡਾ, ਉਹਨੂੰ ਹਾਂਜੀ। ਮਾਰਿਆ ਸੀ, ਉਹਦੇ ਮੁੰਡੇ ਨੂੰ ਮਾਰਿਆ ਸੀਗਾ, ਉਸ ਕਤਲ ਦੇ ਵਿੱਚ ਵੀ ਇਹਨਾਂ ਚੋਂ ਕੋਈ ਸ਼ਾਮਲ ਹੋ ਸਕਦਾ ਹੈ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਉਧਰ ਨੂੰ ਵੀ ਇਸ਼ਾਰਾ ਜਿਹੜਾ ਉਹ ਗਿਆ ਹੈਗਾ ਆ। ਹਾਲਾਤ ਇਸ ਟਾਈਮ ਇਹ ਜਿਹੜੇ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਦੇ ਵਿੱਚ ਸਾਰਾ ਕੁਝ ਆਇਆ। ਹੁਣ ਜੇ ਤੁਸੀਂ ਭਾਈ ਨਿੱਜਰ ਜਾਂ ਹਰਦੀਪ ਸਿੰਘ ਨਿੱਜਰ ਤੁਸੀਂ ਅੱਜ ਗੂਗਲ ਤੇ ਸਰਚ ਕਰਦੇ ਆ, ਹਾਂਜੀ ਤਾਂ ਦੁਨੀਆ ਦੀ ਕੋਈ ਅਖਬਾਰ ਜਾਂ ਕੋਈ ਇਦਾਂ ਦਾ ਅਦਾਰਾ ਨਹੀਂ ਰਹਿ ਗਿਆ ਜਿੱਥੇ ਇਹ ਜਿਹੜੇ ਕਤਲ ਦੇ ਵਿੱਚ 3 ਜਣੇ ਫੜੇ ਗਏ ਆ ਵੀ ਉਸ ਦਾ ਪਤਾ ਨਾ ਲੱਗੇ, ਕਿਉਂਕਿ ਇਹ ਬਹੁਤ ਹੀ ਹਾਈ ਪ੍ਰੋਫਾਈਲ ਕੇਸ ਆ। ਰੀਜ਼ਨ ਇਸ ਦੇ ਵਿੱਚ ਇਹ ਵੀ ਜਿਹੜਾ ਪ੍ਰਾਈਮ ਮਿਨਿਸਟਰ ਟਰੂਡੋ ਨੇ ਇਹਨਾਂ ਦੇ ਕਤਲ ਦਾ ਨੋਟਿਸ ਲੈ ਕੇ ਸਿੱਧਾ ਭਾਰਤ ਦੇ ਉੱਤੇ ਜਿਹੜੇ ਉਹ ਦੋਸ਼ ਲਾਏ ਆ ਵੀ ਇਸ ਨੂੰ ਲੈ ਕੇ ਨਿਊਯਾਰਕ ਟਾਈਮਜ਼ ਲੈ ਲਓ, ਕੈਨੇਡੀਅਨ ਪੁਲਿਸ ਅਰੈਸਟ 3 ਇਨ ਕਿਲਿੰਗ ਆਫ ਹਰਦੀਪ ਸਿੰਘ ਨਿੱਜਰ, ਰਿਊਟਰਸ ਲੈ ਲਓ, ਮਰਡਰ ਆਫ ਸਿੱਖ ਲੀਡਰ ਨਿੱਜਰ, ਕੈਨੇਡਾ ਪੁਲਿਸ ਚਾਰਜ 3, ਵਾਸ਼ਿੰਗਟਨ ਪੋਸਟ, ਗਾਰਡੀਅਨ, CNN, ਫੌਕਸ, ਅਲ ਜਜ਼ੀਰਾ, ਨਿਊਯਾਰਕ ਪੋਸਟ, ਹਰ ਇੱਕ ਦੇ ਵਿੱਚ ਜਿੰਨੇ ਵੀ ਕੌਮਾਂਤਰੀ ਪੱਧਰ ਤੇ ਵੱਡੇ ਅਦਾਰੇ ਨੇ ਜਿਹੜੇ ਬਿਲਕੁਲ ਜਿਹੜੀ ਆ ਉਹ CBC ਨਿਊਜ਼ ਹੈ, ਕੈਨੇਡਾ ਦਾ BBC ਹੈ, ਸਾਰਿਆਂ ਨੇ ਮਤਲਬ ਇਹ ਪੋਸਟਾਂ ਪਾਈਆਂ ਨੇ। ਨਿਊਯਾਰਕ ਪੋਸਟ ਨੇ ਵੀ ਪਾਈ ਹੈ, ਯਾਹੂ ਤੇ ਵੀ ਹੈ, ਗਲੋਬਲ ਨਿਊਜ਼, ਫਸਟ ਪੋਸਟ, ਜਿੰਨੀਆਂ ਵੀ ਮਤਲਬ ਕੈਨੇਡਾ ਦੀਆਂ ਕਹਿ ਲਓ ਜਾਂ ਵਰਲਡ ਦੀਆਂ ਕਹਿ ਲਓ, ਅਮਰੀਕਾ ਦੀਆਂ ਕਹਿ ਲਓ, ਵੱਡੀਆਂ ਜਿਹੜੀਆਂ ਵੈਬਸਾਈਟਸ ਨੇ। ਅਲ ਜਜ਼ੀਰਾ ਤਾਂ ਤੁਸੀਂ ਦੇਖੋ ਕਿੰਨੀ, ਰਿਊਟਰਸ ਨੇ ਦੇਖੋ ਸਿੱਖ ਲੀਡਰ ਲਿਖਿਆ, ਸਿੱਖ ਜਿੰਨੇ ਵੀ ਆ ਨਾ। ਇੱਕ ਹੁਣ ਇੰਡੀਆ ਵਾਲੀਆਂ ਦੀ ਸੁਣ ਲਓ, NDTV ਵਾਲੇ ਕੀ ਲਿਖਦੇ ਆ, ਲਿਖਣਗੇ ਨਾ ਖਾਲਿਸਤਾਨੀ ਟੈਰਰਿਸਟ ਉਹ ਇਦਾਂ ਲਿਖਦੇ ਤੇ ਸੈਪਰੇਟਿਸਟ, ਹਾਂ ਸੈਪਰੇਟਿਸਟ ਤਾਂ ਜਿਹੜਾ ਉਹ ਲਿਖਦੇ, ਉਹ ਤਾਂ ਕਈ ਦੂਜਿਆਂ ਨੇ ਵੀ ਲਿਖਿਆ। ਹਾਂਜੀ ਅਲ ਜਜ਼ੀਰਾ ਨੇ ਸਿੱਖ ਐਕਟਿਵਿਸਟ ਲਿਖਿਆ, ਤੇ ਜਿਹੜੀ ਵਾਸ਼ਿੰਗਟਨ ਪੋਸਟ ਨੇ ਨਹੀਂ ਕੁਝ ਵੀ ਇਦਾਂ ਦਾ ਲਿਖਿਆ। ਉਹਨਾਂ ਨੇ ਹੈਡਲਾਈਨ ਦੇ ਵਿੱਚ ਹਰਦੀਪ ਸਿੰਘ ਨਿੱਜਰ ਹੀ ਇਕੱਲਾ ਲਿਖਿਆ। ਨਿਊਯਾਰਕ ਟਾਈਮਜ਼ ਨੇ ਵੀ ਇਕੱਲਾ ਹਰਦੀਪ ਸਿੰਘ ਨਿੱਜਰ ਜਿਹੜਾ ਆ ਉਹ ਲਿਖਿਆ। ਰਿਊਟਰਸ ਨੇ ਸਿੱਖ ਲੀਡਰ ਜਿਹੜਾ ਉਹ ਨਿੱਜਰ, ਉਸ ਨੂੰ ਕਰਕੇ ਜਿਹੜਾ ਇਸ ਤਰੀਕੇ ਦੇ ਨਾਲ ਲਿਖਿਆ। ਅੰਦਰ ਉਹ ਸਿੱਖ ਸੈਪਰੇਟਿਸਟ ਲੀਡਰ ਹੀ ਜਿਹੜਾ ਉਹ ਲਿਖਦੇ ਹੈਗੇ ਆ। ਪਰ ਤੁਸੀਂ ਇਹ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਚਰਚਾ ਜਿਹੜੀ ਉਹ ਚੱਲੀ, ਕਿੱਥੇ ਤੱਕ ਜਿਹੜੀ ਉਹ ਪਹੁੰਚੀ, ਆਪਣੇ ਹੱਥੋਂ ਆਪਣਿਆਂ ਨੂੰ ਕਤਲ ਕਰਾਉਣ ਦੀ। ਬਿਲਕੁਲ ਇਸ ਚੀਜ਼ ਨੇ ਬਹੁਤ ਜ਼ਿਆਦਾ ਹਿਲਾ ਕੇ ਰੱਖ ਦਿੱਤਾ ਵੀ ਇਹ ਕਿਹੜੇ ਪਾਸੇ ਨੂੰ ਜਿਹੜਾ ਜਾ ਰਿਹਾ। 22 ਸਾਲਾਂ ਦੇ ਮੁੰਡੇ ਨੇ। ਮੈਂ ਤਾਂ ਇਸ ਗੱਲ ਤੋਂ ਆਉਂਦਾ ਵੀ ਦੂਜੇ ਬੰਦਿਆਂ ਨੂੰ ਪਤਾ ਵੀ ਯਾਰ ਜਿਹੜੇ ਬੰਦੇ ਕਮਿਊਨਿਟੀ ਦੀ ਮਦਦ ਕਰਨ ਵਾਲੇ ਆ, ਉਹਨਾਂ ਨੂੰ ਅਸੀਂ ਨਹੀਂ ਮਾਰਨਾ, ਚਾਹੇ ਉਹਨਾਂ ਦਾ ਧੰਦਾ ਆ, ਚਾਹੇ ਉਹ ਕਾਰੋਬਾਰ ਉਹਨਾਂ ਦਾ ਕਾਰੋਬਾਰ, ਤੇ ਇਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਕਰ ਰਹੇ ਆ, ਵੀ ਇਹ ਗੁਰਦੁਆਰਾ ਸਾਹਿਬ ਕੀ ਇਹ ਗਏ ਨਹੀਂ ਕਦੀ ਗੁਰਦੁਆਰਾ ਸਾਹਿਬ। ਸਹੀ ਬਿਲਕੁਲ। ਕਿਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਆਪਣੇ ਹੱਥੀ ਆਪਣੇ ਨੂੰ ਬਣਾਉਂਦੇ, ਕਿੱਥੇ ਦਿਮਾਗ ਇਹਨਾਂ ਦਾ, ਕੀ ਆਪਾਂ ਪਤਾ ਨਹੀਂ ਕਿ ਮੂਹਰਲਾ ਬੰਦਾ ਕੌਣ ਆ, ਸਾਡੀ ਕਿੰਨੀ ਗੱਲ ਕਰਦਾ ਉਹ, ਸਾਡੀ ਕੌਮ ਦੇ ਕਿਹੜੇ ਕੰਮ ਕਰ ਰਿਹਾ ਉਹ, ਵੀ ਕੀ ਕੋਈ ਜਾਣਕਾਰੀ। ਪਹਿਲੀ ਤੇ ਗੱਲ ਕਰਨਾ ਹੀ ਕਿਉਂ, ਤੇ ਦੂਜੀ ਗੱਲ ਕੀ ਤੁਹਾਨੂੰ ਇੰਨਾ ਵੀ ਉਹ ਨਹੀਂ ਹੈਗਾ। ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੀ ਕਿਤਾਬ ਦਾ ਪਹਿਲਾ ਚੈਪਟਰ ਸੀ ਜਿਹੜੀ ਉਹਨਾਂ ਨੇ ਕਿਤਾਬ ਲਿਖੀ ਸੀ ਅਣਗੌਲੇ ਜਿਹੜੇ ਯੋਧਿਆਂ ਦੇ ਬਾਰੇ, ਹਨਾ। ਉਹਦੇ ਵਿੱਚ ਪਹਿਲਾ ਚੈਪਟਰ ਇਹ ਸੀਗਾ ਵੀ ਘੋਟਨੇ ਨੂੰ ਜਦੋਂ ਉਹਨਾਂ ਨੇ ਸੋਧਾ ਲਾਉਣ ਦੀ ਤਿਆਰੀ ਕੀਤੀ ਸੀਗੀ, ਇੱਕ ਜਿਹੜਾ ਉਹਨਾਂ ਦਾ ਸਿੰਘ ਆ ਉਹ ਪਹੁੰਚ ਗਿਆ ਸੀਗਾ, ਕਹਿੰਦਾ ਉਹਦੇ ਹੱਥ 'ਚ ਗੁਟਕਾ ਸੀਗਾ, ਪਰ ਉਹਨਾਂ ਨੇ ਉਹ ਨਹੀਂ ਕੀਤਾ। ਉਹਦੇ ਮਨ ਦੇ ਅੰਦਰ ਭਾਵਨਾ ਸੀਗੀ ਵੀ ਇਹ ਬੰਦਾ ਤਾਂ ਭਾਵੇਂ ਗੰਦਾ, ਪਰ ਗੁਟਕਾ ਸਾਹਿਬ ਦੀ ਬੇਅਦਬੀ ਹੋ ਜਾਣੀ। ਸਹੀ, ਤੁਸੀਂ ਦੇਖੋ ਵੀ ਉਹ ਕਿਸ ਤਰੀਕੇ ਦੇ ਨਾਲ ਉਹ ਬੰਦੇ ਦੀ ਸੋਚ ਸੀਗੀ, ਜਦ ਕਿ ਪਰਪੱਕਤਾ ਸੀ ਉਸ ਬੰਦੇ ਦੀ। ਤੁਸੀਂ ਇਹ ਦੇਖੋ ਵੀ ਉਸ ਟਾਈਮ ਦੇ ਉੱਤੇ ਕਹਿਰ ਚੱਲ ਰਿਹਾ ਸੀ, ਕਿੱਦਾਂ ਅੱਖਾਂ 'ਚ ਲਹੂ ਸੀਗਾ, ਜਿਹੜੇ ਬੰਦੇ ਨੇ ਬਦਲਾ ਲੈਣਾ ਸੀਗਾ ਵੀ
ਕਿਸ ਤਰੀਕੇ ਦੇ ਨਾਲ ਕਤਲੋਗਾਰਤ ਪੁਲਿਸ ਵਾਲੇ ਜਿਹੜੇ ਉੱਥੇ ਕਰ ਰਹੇ ਸੀ, ਜੀ, ਕਿੱਦਾਂ ਹਾਂ। ਮੁੰਡੇ ਜਿਹੜੇ ਸ਼ਹੀਦ ਕਰ ਰਹੇ ਸੀ, ਹਾਂਜੀ, ਹਾਂਜੀ। ਪਰ ਫਿਰ ਵੀ ਹੂੰ, ਗੁਟਕਾ ਸਾਹਿਬ ਦੀ ਲਾਜ ਰੱਖੀ। ਹੂੰ। ਚਾਹੇ ਉਹਨੂੰ ਕੋਈ ਬਾਅਦ ਦੇ ਵਿੱਚ ਜਿੱਦਾਂ ਮਰਜ਼ੀ ਕਵੇ, ਪਰ ਹਾਂਜੀ, ਇਹ ਇੱਕ ਸਿੱਖ ਮੌਕਾ ਸੀ। ਸਿਧਾਂਤ ਦੀ ਜਿਹੜੀ ਹੂੰ, ਉਹਨੇ ਨਿਸ਼ਾਨੀ ਦਿੱਤੀ, ਹੂੰ, ਤੇ ਇਹ ਮੁੰਡਿਆਂ ਨੂੰ ਪਤਾ ਹੀ ਨਹੀਂ ਕੁਛ ਹੂੰ। ਕਿੱਧਰ ਨੂੰ ਜਾ ਰਹੀ ਆਪਣੀ ਜਵਾਨੀ, ਕਿੱਧਰ ਬਿਲਕੁਲ। ਨੂੰ ਜਾ ਰਹੇ ਆਪਣੀ ਗੱਲ। ਆਪਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਵੀ ਹੂੰ। ਕੀ ਸਹੀ ਆ ਕੀ ਕੀ ਗਲਤ ਆ, ਗਲਤ ਆ, ਹਾਂਜੀ। ਕਿਹੜੇ ਪਾਸੇ ਨੂੰ ਆਪਾਂ ਵਗ ਗਏ। ਨਾਲੇ ਕ੍ਰਾਈਮ ਤਾਂ ਦੇਖੋ ਕਿਸੇ ਥਾਂ ਵੀ ਕਰਨਾ ਮਾੜਾ, ਪਰ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਹੀ ਕ੍ਰਾਈਮ ਕਰ ਰਹੇ ਹੋ। ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਹੀ ਉਹਨਾਂ ਦਾ ਮਰਡਰ ਹੋਇਆ ਨਾ, ਕਤਲ ਹੋਇਆ ਜਦੋਂ ਬਿਲਕੁਲ ਪਾਰਕਿੰਗ ਦੇ ਵਿੱਚ ਸੀਗੇ, ਔਰ ਕੋਈ ਤੁਹਾਨੂੰ ਹੋਸ਼-ਹਵਾਸ ਨਹੀਂ, ਕੋਈ ਤੁਹਾਨੂੰ ਇਸ ਚੀਜ਼ ਦੀ ਲਾਜ ਨਹੀਂ ਕਿ ਅਸੀਂ ਆਪਣੇ ਕਰਤੂਤਾਂ ਨਾਲ ਆਪਣੇ ਇੱਕ ਗੁਰੂ ਘਰ ਨੂੰ ਸਿੱਖਾਂ ਨੂੰ ਹੀ ਸਿੱਖਾਂ ਦੇ ਖਿਲਾਫ ਵਰਤਦੇ ਆਏ ਆ। ਉਹ ਜੀ। ਜਿਹੜੀ ਸਟੇਟ ਆ ਉੱਥੇ ਦੀ, ਹੂੰ। ਜਦੋਂ ਕਤਲੇਆਮ ਹੋਇਆ ਜੀ। ਸਿੱਖਾਂ ਦਾ, ਜੀ। ਉਦੋਂ ਜੈਲ ਸਿੰਘ ਹੂੰ। ਕਰਨ ਵਾਲੇ ਹਾਂਜੀ, ਬੁੱਚੜ ਹਾਂਜੀ, ਜਿਹੜੇ ਆ, ਹਾਂਜੀ। ਕਿੰਨੇ ਗਿੱਲ ਸਿੱਖ ਵਰਗੇ। ਚਿਹਰੇ ਹਾਂਜੀ। ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ, ਹੂੰ। ਚਾਹੇ ਉਹ ਦਿਆਲ ਸੀ ਚਾਹੇ ਉਹ ਬਰਾੜ ਸੀ, ਬਰਾੜ ਸੀ, ਬਿਲਕੁਲ। ਕਿੰਨੇ ਨਹੀਂ ਸੀਗੇ, ਹੂੰ। ਕਿਹੜੇ ਨਹੀਂ ਸੀਗੇ। ਹੂੰ। ਆ ਹੁਣ ਜਦੋਂ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਹੋਈ, ਤਾਂ ਇਹਦੇ- ਜਦੋਂ ਭਾਈ ਨਿੱਜਰ ਨੂੰ ਹਾਂਜੀ, ਕਤਲ ਕੀਤਾ ਗਿਆ, ਤੇ ਅੰਬੈਸਡਰ ਕੌਣ, ਹਾਂਜੀ। ਇੱਥੇ ਕੌਣ ਸੀ? ਇੱਥੇ ਕੌਣ? ਉਹ ਵੀ ਖਾਸ ਕਰਕੇ ਜਿਨ੍ਹਾਂ ਦੀ ਪੰਥਕ ਲੈਗੇਸੀ ਹੈ ਇੱਕ। ਦੇਖੋ ਹਾਂਜੀ, ਅੱਜ ਉਹ ਜਿਹੜੇ ਹਾਂ। ਜਿਹੜੇ ਧਰਮ ਤਬਦੀਲ ਕਰਾ ਰਹੇ ਆ, ਉਹਨਾਂ ਦੀਆਂ ਉਹ ਜਾ ਕੇ ਹੂੰ। ਸਿਫਤਾਂ ਕਰ ਰਹੇ ਆ। ਸਿਫਤਾਂ ਕਰ ਰਹੇ ਆ, ਬਿਲਕੁਲ। ਉਹਨਾਂ ਦੇ ਚੋਣ ਪ੍ਰਚਾਰ 'ਚ ਉਹ ਕਹਿੰਦੇ ਕਿ ਸਿੱਖ ਦਾ ਛੋਟਾ ਧਰਮ ਆ, ਬੋਨੀ ਅਜਨਾਲਾ ਉਹਦੇ ਆਹ, ਚੋਣ ਪ੍ਰਚਾਰ 'ਚ। ਚੋਣ ਪ੍ਰਚਾਰ 'ਚ ਉਹ ਉੱਥੇ ਖੜਾ ਹੈ, ਉੱਥੇ ਨਾਲ ਖੜਾ। ਹਾਂਜੀ। ਉਹ ਕਹਿ ਰਹੇ ਹੂੰ। ਇਹ ਹੁਣ ਕਿਰਦਾਰ ਜਿਹੜਾ ਆ, ਤੁਸੀਂ ਦੇਖੋ ਸਦੀਆਂ ਤੋਂ ਕੁਰਬਾਨੀਆਂ ਲੱਗ ਗਈਆਂ ਇਸ ਗੱਲ ਵਾਸਤੇ ਕਿ ਪੰਥ ਨਿਆਰਾ ਹੈ, ਵੱਖਰਾ ਹੈ ਦੁਨੀਆ ਭਰ ਚੋਂ, ਤੇ ਇੱਥੇ ਸਾਡੇ ਕੋਲੇ ਖੜਿਆਂ ਤੇ ਲੋਕ ਕਹੀ ਜਾਂਦੇ ਕਿ ਇਹ ਤਾਂ ਛੋਟਾ ਧਰਮ। ਸਾਡੇ ਆਪਣੇ ਹੀ ਬੰਦੇ ਇਦੂ, ਆਪਣੇ। ਸਾਡੇ ਮਾਨਸਿਕ ਬੌਧਿਕ ਕੰਗਾਲੀ ਇੱਥੋਂ ਕੀ ਇਦੂ ਜ਼ਿਆਦਾ ਕੀ ਹੋਊਗੀ। ਸੋ ਇਹ ਆਪਣੀ ਪੀੜ੍ਹੀ ਥੱਲੇ ਵੀ ਸਾਰਿਆਂ ਨੂੰ ਸੋਟਾ ਮਾਰਨ ਦੀ ਜ਼ਰੂਰਤ ਆ। ਹਾਂ, ਉਹਨਾਂ ਨੇ ਬੰਦੇ ਵਰਤੇ, ਜੀ, ਪਹਿਲੋਂ ਵੀ ਵਰਤਦੇ ਆਏ ਆ, ਤੇ ਉਹ ਵਰਤ ਰਹੇ ਆ ਕੀ, ਪਰ ਇੰਨੀ ਆਸਾਨੀ ਦੇ ਨਾਲ ਵਰਤ ਹੋ ਜਾਣਾ ਚਾਹੀਦਾ। ਤੁਹਾਨੂੰ ਪਤਾ ਹੀ ਨਹੀਂ ਕੀ ਲੱਗ ਰਿਹਾ ਸਾਡੇ 'ਚ ਹੈਗਾ। ਕੁਝ ਬੰਦੇ ਮੂਹਰੇ ਬਣਨ ਲਈ ਤਿਆਰ ਹੀ ਰਹਿੰਦੇ ਕਿ ਅਸੀਂ ਮੂਹਰੇ ਲੱਗਣਾ ਹੈ। ਇਹ ਰੀਜ਼ਨ ਕੀ ਆ? ਇਹ ਕੀ ਉਹ ਆਪਣੇ ਵਾਕਿਆਂ ਹੀ ਕਲਚਰ ਦੀਆਂ ਸਿਧਾਂਤਾਂ ਤੋਂ ਇੰਨਾ ਜ਼ਿਆਦਾ ਟੁੱਟ ਗਏ, ਉਹਨਾਂ ਨੂੰ ਸਹੀ ਗਲਤ ਦਾ ਪਤਾ ਹੀ ਨਹੀਂ ਲੱਗ ਰਿਹਾ, ਬਿਲਕੁਲ ਸਹੀ। ਵੀ ਸਿਰਫ ਮਾਇਆ ਹੀ ਪ੍ਰਧਾਨ ਆ। ਹਾਂਜੀ, ਹੁਣ ਇਹ ਨਹੀਂ ਪਤਾ ਵੀ ਮਾਇਆ ਪ੍ਰਧਾਨ ਆ ਕਿ ਉਹਨਾਂ ਦੀ ਬਾਂਹ ਮਰੋੜੀ ਆ, ਜੋ ਵੀ ਹੋ ਸਕਦਾ। ਕੁਝ ਵੀ ਹੋ ਸਕਦਾ। 18-19 ਸਾਲ ਦੀ ਉਮਰ ਦੇ ਵਿੱਚ ਉਹ ਮੁੰਡੇ ਇੱਥੇ ਪਹੁੰਚੇ ਆ ਕੈਨੇਡਾ ਦੇ ਵਿੱਚ। ਹਾਂਜੀ, ਹਾਂਜੀ। CBC ਇਹ ਨੋਟ ਕਰਦੀ ਆ, ਉਹ ਉਹਨਾਂ ਨੇ ਲਿਖਿਆ ਆਪਣੀ ਰਿਪੋਰਟ ਦੇ ਵਿੱਚ, ਹਾਂਜੀ, ਹਾਂਜੀ। ਉਹ ਇਹ ਨੋਟ ਕਰਦੀ ਆ ਵੀ ਆਏ ਇਹ ਮੁੰਡੇ ਜਿਹੜੇ ਕੁਛ ਜਿੰਨੇ ਫੜੇ ਗਏ, ਉਹਨਾਂ ਚੋਂ ਜਿਹੜੇ ਕੁਛ, ਸਾਰਿਆਂ ਦਾ ਨਹੀਂ, ਜਿਹੜੇ ਕੁਛ ਜਿਹੜੇ ਫੜੇ ਗਏ ਆ, ਉਹ ਸਟੂਡੈਂਟ ਵੀਜ਼ੇ ਤੇ ਆਏ, ਪਰ ਸਟੂਡੈਂਟ ਵਾਲੀ ਚੀਜ਼ ਇਹਨਾਂ ਨੇ ਪਰਸਿਊ ਨਹੀਂ ਕੀਤੀ, ਦੂਜੇ ਪਾਸੇ ਨੂੰ ਚਲੇ ਗਏ। ਯਾਨੀ ਕਿ ਉਹਨਾਂ ਨੇ ਇੰਨੀ ਇਨਵੈਸਟੀਗੇਸ਼ਨ ਤਾਂ ਇਹਨਾਂ ਬਾਰੇ ਕਰ ਲਈ, ਇੰਨਾ ਕਰ ਲਈ ਆ। ਹਾਂ, ਪੁਲਿਸ ਵਾਲਿਆਂ ਨੇ ਨਹੀਂ ਦੱਸਿਆ, ਕਹਿੰਦੇ ਨਹੀਂ। ਅਸੀਂ ਇਮੀਗ੍ਰੇਸ਼ਨ ਦਾ ਸਟੇਟਸ ਨਹੀਂ ਅਸੀਂ ਤੁਹਾਨੂੰ ਦੱਸ ਸਕਦੇ, ਹਾਂਜੀ, ਔਨਗੋਇੰਗ ਇਨਵੈਸਟੀਗੇਸ਼ਨ ਆ। ਸੋ 2 ਚਾਰਜ ਲਾਏ ਇਹਨਾਂ ਦੇ ਉੱਤੇ ਪ੍ਰਵੀਨ ਜੀ। ਜੀ, ਜੀ। ਇੱਕ ਤਾਂ ਮਰਡਰ ਦਾ, ਫਸਟ ਡਿਗਰੀ ਮਰਡਰ ਦਾ, ਜਿਹੜਾ ਸਭ ਤੋਂ ਸੰਗੀਨ ਜੁਰਮ ਜਿਹੜਾ ਆ ਉਹ ਮੰਨਿਆ ਜਾਂਦਾ, ਇਹ ਸਭ ਤੋਂ ਸੰਗੀਨ ਜੁਰਮ। ਦੂਜਾ ਜਿਹੜਾ ਲਾਇਆ ਕਨਸਪੀਰੇਸੀ ਟੂ ਕਮਿਟ, ਵੀ ਕਤਲ ਕਰਨ ਦੀ ਸਾਜ਼ਿਸ਼ ਜਿਹੜੀ ਘੜਨ ਦੇ ਵਿੱਚ। ਕਹਿੰਦੇ ਵੀ ਇੱਥੋਂ ਇਸੇ ਲਈ ਲਾਇਆ ਗਿਆ ਵੀ ਹੋ ਸਕਦਾ ਵੀ ਅੱਗੇ ਹੋਰ ਵੀ ਪਰਤਾਂ ਹੋਣ, ਹੋਰ ਵੀ ਲੋਕ ਹੋਣ। ਉਹ ਇਨਵੈਸਟੀਗੇਸ਼ਨ ਚੱਲ ਰਹੀ ਆ, ਤੇ ਗ੍ਰਿਫਤਾਰੀਆਂ ਅੱਗੇ ਹੋਣਗੀਆਂ ਨਹੀਂ ਹੋਣਗੀਆਂ ਉਹਦੇ ਬਾਰੇ ਪਤਾ ਨਹੀਂ, ਪਰ ਹੋ ਸਕਦੀਆਂ, ਦਰਵਾਜ਼ਾ ਖੁੱਲਾ ਰੱਖਿਆ ਉਹਨਾਂ ਨੇ। ਇਹ ਕਹਿੰਦੇ ਵੀ ਇਹ ਨਾ ਸੋਚੋ ਵੀ ਅੱਜ ਇਹ 3 ਫੜ ਲਏ ਤੇ ਇਨਵੈਸਟੀਗੇਸ਼ਨ ਖਤਮ ਹੋ ਗਈ। ਇਨਵੈਸਟੀਗੇਸ਼ਨ ਨਹੀਂ ਖਤਮ ਹੋਈ, ਇਨਵੈਸਟੀਗੇਸ਼ਨ ਚੱਲ ਰਹੀ ਆ, ਤੇ ਕਈ ਜਿਹੜੀਆਂ ਏਜੰਸੀਆਂ ਮਿਲ ਕੇ ਇਸ ਇਨਵੈਸਟੀਗੇਸ਼ਨ ਨੂੰ ਜਿਹੜੀਆਂ ਉਹ ਕਰ ਰਹੀਆਂ ਹੈ। ਜੀ, ਬਿਲਕੁਲ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 46272 5200 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਉੱਤੇ ਤੁਸੀਂ ਆਪਣੀ ਇਸ ਪੂਰੇ ਮਾਮਲੇ ਉੱਤੇ, ਇਸ ਪੂਰੀ ਘਟਨਾਕ੍ਰਮ ਉੱਤੇ ਆਪਣੀ ਰਾਏ ਰੱਖ ਸਕਦੇ ਹੋ, ਆਪਣੀ ਗੱਲ ਰੱਖ ਸਕਦੇ ਹੋ। ਹਾਂ, ਤੁਹਾਡਾ ਇਸ ਮਾਮਲੇ 'ਚ ਸਾਡੇ ਨਾਲ ਓਪੀਨੀਅਨ ਵੱਖਰਾ ਵੀ ਹੋ ਸਕਦਾ, ਅਸੀਂ ਉਸ ਵੱਖਰੇ ਓਪੀਨੀਅਨ ਨੂੰ ਰੱਦ ਨਹੀਂ ਕਰਦੇ, ਪਰ ਸਾਰਿਆਂ ਲਈ ਆਪਣੇ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਕਿਵੇਂ ਆਪਣੇ ਹੱਥੋਂ ਆਪਣੇ ਟਾਰਗੇਟ ਜਿਹੜੇ ਨੇ ਉਹ ਕਰਾਏ ਜਾ ਰਹੇ। ਇਹ ਬਹੁਤ ਮਾੜੀ ਜਿਹੜੀ ਇਹ ਕਰਤੂਤ ਹੋਈ ਆ, ਬਹੁਤ ਮਾੜਾ ਇਹ ਕਾਂਡ ਕਰਵਾਇਆ ਗਿਆ ਆ, ਤੇ ਬਦਨਾਮੀ ਜਿਹੜੀ ਉਹ ਕਿੰਨਾ ਸਿਰ ਜਿਹੜੀ ਉਹਨਾਂ ਨੇ ਪਾਉਣੀ ਆ। ਇਹ ਇਸੇ ਲਈ ਨਾ ਇਹ ਪੁਰਾਣੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਵੀ ਨਜ਼ਰ ਮਾਰਨੀ ਚਾਹੀਦੀ ਆ, ਵੀ ਕਿੱਦਾਂ ਹੋਈਆਂ, ਕਿਹਦੇ ਇਸ਼ਾਰਿਆਂ ਦੇ ਉੱਤੇ ਜਿਹੜੀਆਂ ਉਹ ਚੀਜ਼ਾਂ ਹੋਈਆਂ ਹੋ ਸਕਦੀਆਂ ਆ। ਸੋ ਇਹ ਬਹੁਤ ਅਹਿਮ ਜਿਹੜੀਆਂ ਉਹ ਚੀਜ਼ਾਂ ਆ, ਬਹੁਤ ਜ਼ਿਆਦਾ ਸਵਾਲਾਂ ਦੇ ਜਵਾਬ ਚਾਹੀਦੇ ਆ। ਸਿੱਖ ਕੌਮ ਇਹ ਨਾ ਹੋਵੇ ਵੀ ਆਪਾਂ ਜਿਹੜੇ ਆ ਉਹ ਸਵਾਲਾਂ ਦੇ ਜਵਾਬ ਨਾ ਮੰਗੀਏ, ਪਰ ਉਹਨਾਂ ਨੇ ਪ੍ਰਸ਼ੰਸਾ ਕੀਤੀ ਇਸ ਦੇ ਵਿੱਚ RCMP ਨੇ ਸਿੱਖ ਕਮਿਊਨਿਟੀ ਦੀ। ਕਹਿੰਦੇ ਵੀ ਚਾਹੇ ਤੁਸੀਂ ਬਹੁਤ ਜ਼ਿਆਦਾ ਸ਼ੌਕ ਦੇ ਵਿੱਚੋਂ ਲੰਘ ਰਹੇ ਸੀਗੇ, ਸਦਮੇ ਚੋਂ ਲੰਘ ਰਹੇ ਸੀ, ਪਰ ਤੁਸੀਂ ਸਾਰਿਆਂ ਨੇ ਬਹੁਤ ਸਪੋਰਟ ਕੀਤੀ, ਤੇ ਸਪੋਰਟ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਅੱਜ 10 ਮਹੀਨੇ ਚਾਹੇ ਲੱਗਾ ਆ ਵਕਤ ਵੀ ਉਹ ਦੱਸ ਰਹੇ ਆ। ਉਹਦੇ ਵਿੱਚ ਜਿਹੜੇ ਡੇਵਿਡ ਟਰੋਬੋ ਸੀਗੇ, ਅਸਿਸਟੈਂਟ ਚੀਫ ਸੀਗੇ ਆਈ ਥਿੰਕ RCMP ਦੇ,
ਉਹਨਾਂ ਨੇ ਕਿਹਾ ਵੀ ਜਿਹਨੂੰ 6-7 ਸਾਲ ਮੈਨੂੰ ਹੋ ਗਿਆ ਮੇਰੇ ਟੈਨਿਓਰ ਦੇ ਵਿੱਚ ਜੋ ਮੈਂ ਚੀਜ਼ ਨੋਟ ਕੀਤੀ ਆ ਵੀ ਭਾਰਤ ਦੀਆਂ ਜਿਹੜੀਆਂ ਏਜੰਸੀਆਂ ਜਾਂ ਪੁਲਿਸ ਵਾਲੇ ਇਸ ਮਾਮਲੇ 'ਚ ਹੀ ਨਹੀਂ, ਇਹਦਾ ਮਤਲਬ ਪਹਿਲਾਂ ਵੀ, ਕਿਉਂਕਿ ਉਹਨੇ 6-7 ਸਾਲ ਕਿਹਾ ਵੀ 6-7 ਸਾਲ ਹੋ ਗਏ ਆ, ਉਹ ਕੋਈ ਬੜਾ ਸਾਥ ਨਹੀਂ ਦਿੰਦੇ। ਬਿਲਕੁਲ ਇਹਦਾ ਮਤਲਬ ਕੀ 6-7 ਸਾਲ ਤੋਂ ਇਹ ਪਲੈਨਿੰਗ ਚੱਲ ਰਹੀ ਆ ਚੀਜ਼ਾਂ ਦੀ। ਇਹਦਾ ਮਤਲਬ ਇਹਨਾਂ ਨੂੰ ਸ਼ਾਇਦ ਕੋਈ ਇਸ਼ਾਰੇ ਸਾਹਮਣੇ ਆ ਰਹੀਆਂ ਨਾ, ਇਹਦਾ ਮਤਲਬ ਇਹਨਾਂ ਨੂੰ ਇਹ ਪਤਾ ਲੱਗ ਰਿਹਾ ਹੋਵੇ ਵੀ ਕੁਝ ਇਦਾਂ ਦੇ ਸ਼ਰਾਰਤੀ ਅੰਸਰ ਉਧਰੋਂ ਇੱਧਰ ਨੂੰ ਆ ਰਹੇ ਆ। ਹੋ ਸਕਦਾ ਜਾਂਚ ਕਰਦੇ ਹੋਣ, ਇਹ ਪੁੱਛਦੇ ਹੋਣ ਉਧਰ, ਪਰ ਉਹਨਾਂ ਨੂੰ ਦੱਸਿਆ ਨਹੀਂ ਜਾ ਰਿਹਾ। ਇੱਥੋਂ ਇਹ ਵੀ ਚੀਜ਼ ਜਿਹੜਾ ਨੁਕਤਾ ਫੜਨ ਵਾਲਾ ਹੈ ਬਿਲਕੁਲ, ਇਹ ਵੀ ਉਹ 6-7 ਸਾਲ ਹੋ ਗਏ ਕਹਿੰਦੇ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਹੈਲਪ ਨਹੀਂ ਕਰ ਰਹੇ। ਭਾਈ ਨਿੱਜਰ ਦਾ ਮਾਮਲਾ ਤੇ ਸਾਲ ਪੁਰਾਣਾ ਆ। ਹਾਂਜੀ, ਤੁਸੀਂ ਇੱਥੋਂ ਇਸ ਗੱਲ ਦਾ ਅੰਦਾਜ਼ਾ ਲਾ ਲਓ ਨਾ ਕਿ ਉਧਰ ਜਿਹੜੇ ਵਾਂਟਡ ਬੰਦੇ ਨੇ ਉਹ ਕੈਨੇਡਾ ਪਹੁੰਚੇ ਨੇ, ਕਈ ਥਾਵਾਂ ਦੇ ਉੱਤੇ ਪਹੁੰਚੇ, ਕਿੰਨੀਆਂ ਤੇ ਖਬਰਾਂ ਕੀਤੀਆਂ, ਤੁਸੀਂ ਕੀਤੀਆਂ, ਆਪਣਾ ਕਿੰਨੀਆਂ ਕੀਤੀਆਂ, ਵੀ ਉੱਥੋਂ ਨਕਲੀ ਪਾਸਪੋਰਟ ਬਣਾ ਕੇ ਇੱਥੇ ਪਹੁੰਚ ਜਾਂਦੇ, ਨਾ ਕੁਝ ਹੋਰ ਰੱਖ ਲੈਂਦੇ। ਇਹ ਵੀ ਇਹਨਾਂ ਨੇ ਜ਼ਿਕਰ ਕੀਤਾ ਵੀ ਇਹਨਾਂ ਮੁੰਡਿਆਂ ਨੇ ਆਪਣਾ ਹੁਲੀਆ ਵੀ ਬਦਲਿਆ। ਜਿਸ ਹੁਲੀਏ ਚ ਆਏ ਸੀ ਉਹ ਚ ਨਹੀਂ ਸੀਗੇ ਜਦੋਂ ਉਹਨਾਂ ਨੇ ਕੀਤਾ, ਹੁਣ ਉਹ ਹੋਰ ਢੰਗ ਦੇ ਨਾਲ ਫੜੇ ਗਏ, ਹੋਰ ਹੁਲੀਏ ਚ। ਹੁਣ ਇਹ ਨਹੀਂ ਪਤਾ ਵੀ ਪਹਿਲਾਂ ਕਿੱਦਾਂ ਸੀ, ਬਾਅਦ ਚ ਕਿੱਦਾਂ। ਬਿਲਕੁਲ, ਆਪਾਂ ਇਹ ਕਹਿੰਦੇ ਰਹੇ ਕਿ ਸਾਰਾ ਕੁਝ ਉੱਥੋਂ ਦੇ ਤੰਤਰ ਹੇਠ, ਨੱਕ ਹੇਠ ਹੁੰਦਾ ਰਿਹਾ। ਆਪਾਂ ਇਹ ਕਹਿੰਦੇ ਰਹੇ ਜਦੋਂ ਜਾਲੀ ਪਾਸਪੋਰਟ ਤੇ ਕੋਈ ਬੰਦਾ ਵਿਦੇਸ਼ ਆਉਂਦਾ, ਪਰ ਹੁਣ ਤਾਂ ਇਉਂ ਲੱਗਦਾ ਕਿ ਸਾਰਾ ਕੁਝ ਉੱਥੋਂ ਦੇ ਤੰਤਰ ਦੀ ਸਲਾਹ ਨਾਲ ਹੀ ਹੁੰਦਾ ਰਿਹਾ। ਨੱਕ ਹੇਠਾਂ ਤਾਂ ਚਲੋ ਇੱਕ ਤਰੀਕੇ ਨਾਲ ਬਰੀ ਕਰਨਾ ਹੀ ਹੁੰਦਾ ਦੂਜੇ ਬੰਦੇ ਨੂੰ, ਜਦੋਂ ਨੱਕ ਹੇਠਾਂ ਹੁੰਦਾ ਤਾਂ ਸਲਾਹ ਨਾਲ ਹੀ ਕਿਤੇ ਹੁੰਦਾ ਰਿਹਾ ਕਿ ਜਿਹੜਾ ਇੰਨੇ ਗੈਰ ਸਮਾਜੀ ਅੰਸਰ, ਇੰਨੇ ਉਹ ਲੋਕ ਉੱਥੋਂ ਬੰਦੇ ਦੀ ਉੱਥੋਂ ਤੁਰਦਾ, ਚੈਕਿੰਗ ਹੁੰਦੀ ਹੈ, ਸਾਰਾ ਕੁਛ, ਸਾਰਾ ਸਟੇਟਸ ਚੈੱਕ ਹੁੰਦਾ, ਪਾਸਪੋਰਟ ਆਉਂਦਾ, ਉਹਦਾ ਕ੍ਰਿਮੀਨਲ ਬੈਕਗਰਾਉਂਡ ਚੈੱਕ ਹੁੰਦਾ, ਲੰਬਾ ਪ੍ਰੋਸੈਸ ਹੈ। ਪਰ ਇਹ ਤਾਂ ਕਹਿੰਦੇ ਕਿ ਆਧਾਰ ਕਾਰਡ ਜੋ ਮਰਜ਼ੀ ਕਰਾ ਲਓ, ਪਾਸਪੋਰਟ ਜੋ ਮਰਜ਼ੀ ਬਣਾ ਲਓ, ਜਿੱਥੋਂ ਦਾ ਮਰਜ਼ੀ ਵੀਜ਼ਾ ਲੈ ਲਓ, ਬਸ ਸਾਡੇ ਮੰਤਵ ਪੂਰੇ ਹੋਣੇ ਚਾਹੀਦੇ ਆ। ਜੀ ਕੁਝ ਕਾਲਰ ਨੇ ਉਹਨਾਂ ਨੇ ਨਾਲ ਗੱਲ ਕਰਦੇ ਹਾਂ। ਪ੍ਰੇਮਦਾਸ ਜੀ। ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਰਦਾਰ ਸਾਹਿਬ ਜੀ, ਇੱਕ ਬੇਨਤੀ ਹੈ ਜੀ, ਵੀ ਜਿਹੜਾ ਇਹ ਮਾਰਿਆ ਬਹੁਤ ਮਾੜੀ ਗੱਲ ਵਾ। ਇਹ ਆ ਮੁੰਡੇ ਨੂੰ ਜਿਹੜਾ ਮਾਰਿਆ ਨਿੱਜਰ ਨੂੰ, ਬਹੁਤ ਮਾੜੀ ਗੱਲ ਵਾ। ਇਹ ਉਹ 3 ਮੁੰਡੇ ਫੜ ਲਏ, ਬਹੁਤ ਚੰਗੀ ਗੱਲ ਵਾ। ਦੇਖੋ ਜੀ, ਵੀ ਜੇ ਹੁਣ ਆਪਾਂ, ਮੈਂ 1963 ਚ 1963 ਨੂੰ ਪੜ੍ਹਾਉਣ ਲੱਗਾ, 12 ਮੈਂ ਪੜ੍ਹਦਾ ਰਿਹਾ। ਦੇਖੋ ਜਦੋਂ ਬਾਦਲ ਦਾ ਰਾਜ ਸੀਗਾ, ਬਾਦਲ ਦਾ ਜੀ, ਜਦੋਂ ਬੇਅੰਤ ਸੀ ਉਹ ਮੁੱਖ ਮੰਤਰੀ ਸਾਹਿਬ, ਇਹਨੀ ਅਣਗਿਣਤ ਮੁੰਡੇ ਮਾਰੇ ਆ, ਅਣਗਿਣਤ, ਜਿਹਨਾਂ ਦੀ ਗਿਣਤੀ ਨਹੀਂ ਕਰ ਸਕਦੇ ਹੈ। ਆਉਂਦੀ ਆਵਾਜ਼? ਹਾਂਜੀ, ਸੁਣ ਰਿਹਾ ਤੁਹਾਡੀ ਗੱਲ। ਅੱਛਾ, ਦੇਖੋ ਵੀ ਜਦੋਂ ਇਹ ਆਪਣੇ ਜਦੋਂ ਬੇਅੰਤ ਸਿੰਘ ਜੀ ਹੋਏ ਆ, ਉਹਨੇ ਵੀ ਬਹੁਤ ਮੁੰਡਿਆਂ ਦਾ ਘਾਣ ਕੀਤਾ, ਇੱਕ ਕੁਰਸੀ ਦੀ ਖਾਤਰ, ਵੀ ਉਹਦੇ ਨਾਲ ਬੁੱਚੜ ਪੈ ਗਿਆ। ਉਹ ਇਹ ਤੋਂ ਬਾਅਦ ਫਿਰ ਬਾਦਲ ਸਾਹਿਬ ਆਏ, ਨੈਕਸਲਾਈਟ ਮੂਵਮੈਂਟ ਚੱਲੀ, ਬਹੁਤ ਚੋਟੀ ਦੇ ਮੁੰਡੇ ਜਿਹੜੇ ਪੜ੍ਹਦੇ ਫੜ ਕੇ ਮਰਵਾਏ। ਉਹ ਜਾਨੀ ਮੈਨੂੰ ਪਤਾ ਵੀ ਉਹ ਮੁੰਡੇ ਸਰਦਾਰ ਸੀਗੇ, ਜੱਟਾਂ ਦੇ ਸੀਗੇ। ਜਦੋਂ ਹਰਿਮੰਦਰ ਸਾਹਿਬ ਦੇ ਹਮਲਾ ਕਰਵਾਇਆ ਇੰਦਰਾ ਨੇ, ਉਸ ਲਈ ਜਦੋਂ ਬਾਦਲ ਹੁਣੀ ਆਪ ਆਏ ਆ, ਆਪ ਸਾਰਾ ਨੀਲੀ ਪੱਗ ਵਾਲੇ ਆਪ ਆਏ ਆ, ਉਹ ਬਾਕੀਆਂ ਨੂੰ ਵੀ ਲਿਆ ਸਕਦੇ ਸੀਗੇ ਜੀ। ਤੇ ਜਾਨੀ ਏਦਾਂ ਗੱਲ ਹੋਈ, ਜਿਹੜਾ ਕੁਰਸੀ ਆਉਂਦੀ ਆ ਉਹ ਬੜਾ ਘਾਣ ਕਰਦਾ, ਬਹੁਤ ਮਾੜੀ ਗੱਲ ਵਾ। ਦੇਖੋ ਇੱਕ ਚੀਜ਼ ਆ, ਚਾਹੇ ਕਿਸੇ ਤੇ ਵੀ ਹਮਲਾ ਹੁੰਦਾ, ਇਹ 2 ਲੀਡਰ ਤਾਂ ਮੰਨੇ ਬਾਦਲ ਸਾਹਿਬ ਤੇ ਆਪਣੇ ਦੂਸਰੇ ਬੇਅੰਤ ਸਿੰਘ ਜੀ। ਹੁਣ ਦੇਖੋ ਇਹਨਾਂ ਤੋਂ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ 'ਚ ਹੋਏ ਆ। ਜਿਹੜਾ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਆ, ਚਾਹੇ ਪੰਨੂ ਆ, ਚਾਹੇ ਜਗਜੀਤ ਸਿੰਘ ਚੌਹਾਨ ਸੀਗੇ, ਮੰਗ ਤਾਂ ਕੋਈ ਵੀ ਰੱਖ ਸਕਦਾ। ਹੁਣ ਜਦੋਂ ਇਹ ਆਪਣੇ ਬਣੇ ਹੈਗੇ ਪ੍ਰਤਾਪ ਸਿੰਘ ਕੈਰੋਂ, ਉਸ ਲਈ ਇੱਕ ਏਦਾਂ ਦੀ ਲਹਿਰ ਚੱਲੀ ਪੰਜਾਬੀ ਸੂਬੇ ਦੀ। ਤੁਸੀਂ ਦੇਖ ਲਓ ਜੀ, ਵੀ ਫੜ ਕੇ ਜੇਲ੍ਹਾਂ ਭਰ ਦਿੱਤੀਆਂ, ਜੇਲ੍ਹਾਂ ਭਰ ਦੇ ਪੰਜਾਬੀ ਸੂਬਾ ਲੈਣਾ। ਫਿਰ ਇਹ ਸੈਂਟਰ ਗੌਰਮੈਂਟ ਨੇ ਚਲਾਕੀ ਖੇਲੀ, ਉਹਨਾਂ ਨੇ ਇੱਕ ਛੋਟੀ ਜਿਹੀ ਸੂਬੀ ਦੇ ਦਿੱਤੀ, ਭਾਸ਼ਾ ਨੂੰ ਮੁੱਖ ਰੱਖ ਕੇ। ਹਰਿਆਣਾ ਵਿੱਚੋਂ ਨਿਕਲ ਗਿਆ, ਹਿਮਾਚਲ ਨਿਕਲ ਗਿਆ। ਨਾ ਇਹ ਪਹਾੜੀਏ ਜਾਣਦੇ ਸੀ ਵੀ ਐਜੂਕੇਸ਼ਨ ਕੀ ਹੁੰਦੀ ਹੈ, ਨਾ ਹਰਿਆਣੇ ਵਾਲੇ ਜਾਟ। ਇਹ ਸਾਰਾ ਪੜ੍ਹੀ ਲਿਖੀ ਜਿਹੜੀ ਇਹ ਕੌਮ ਸੀਗੀ, ਪੜ੍ਹੇ ਲਿਖੇ ਮੁੰਡੇ ਸੀਗੇ, ਉਹਨਾਂ ਨੂੰ ਨੌਕਰੀਆਂ ਮਿਲਣੀਆਂ ਬੰਦ ਹੋ ਗਈਆਂ। ਹੁਣ ਦੇਖੋ ਜੀ, ਇੱਕ ਚੀਜ਼ ਆ ਜਿਹੜੀ ਸੁੱਖ ਸ਼ਾਂਤੀ ਆ ਜੇ ਹੋਵੇ, ਬਹੁਤ ਚੰਗੀ ਗੱਲ ਵਾ। ਹੁਣ ਦੇਖਣਾ ਹੋਵੇ ਵੀ ਜਦੋਂ ਲਛਮਣ ਸਿੰਘ ਗਿੱਲ ਆਏ ਆ, ਉਹ ਵੀ ਬੜੇ ਮੁੱਖ ਮੰਤਰੀ, ਬਹੁਤ ਚੰਗੇ ਸੀਗੇ। ਉਹਨੇ ਮੁਲਾਜ਼ਮਾਂ ਦੀ ਵੀ ਸੁਣੀ, ਕੋਈ ਹੜਤਾਲ ਨਹੀਂ ਹੋਣ ਦਿੱਤੀ। ਉਹ ਤੋਂ ਬਾਅਦ ਫਿਰ ਹੋਰ ਗੋਪੀ ਚੰਦ ਭਾਰਗਵ ਪਹਿਲਾਂ ਹੋਏ ਆ, ਤੇ ਉਹ ਫਿਰ ਆਪਣੇ
ਜੀ ਜੀ। ਤੁਸੀਂ ਅੱਜ ਜਿਹੜੇ ਮੁੰਡੇ ਫੜੇ ਗਏ ਉਸ ਗੱਲ ਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਆ, ਜਿਹੜੇ ਆਪਣੇ ਨੌਜਵਾਨ ਮੁੰਡੇ ਫੜੇ ਗਏ? ਉਹ ਦੇਖੋ ਜੀ, ਜਿਹੜੇ ਮੁੰਡੇ ਫੜੇ ਗਏ ਆ, ਜਿਹੜੇ ਮੁੰਡੇ ਫੜੇ ਗਏ ਘੱਟ ਉਮਰ ਦੇ, ਇਹ ਤਾਂ ਮੁੰਡੇ ਲਈ ਬਹੁਤ ਮਾੜੀ ਗੱਲ ਹੋਈ ਜੀ। ਵੀ ਕੀ ਇਹਨੇ ਕਾਰਾ ਕੀਤਾ, ਕੀ ਨਾਮ ਲਿਆ ਜੀ, ਇਹਨਾਂ ਨੂੰ ਕਿਹੜਾ ਗੋਲਡ ਮੈਡਲ ਮਿਲਣਾ ਸਕੰਜਰਾਂ ਨੂੰ? ਸਹੀ ਗੱਲ ਜੀ ਜੀ। ਨਹੀਂ ਇਹੀ ਤੇ ਗੱਲ ਆ ਨਾ, ਵੀ ਇਹੀ ਗੱਲ ਆਪਾਂ ਕਰ ਰਹੇ ਆ ਨਾ ਜੀ, ਕਿ ਆਪਣੇ ਹੀ ਮੁੰਡੇ ਆਪਣੇ ਆਪਾਂ ਹੀ ਵਿਕਟਮਾਂ ਤੇ ਆਪਾਂ ਹੀ ਹਮਲਾਵਰ ਆ ਤੇ ਆਪਾਂ ਹੀ ਸਾਰਾ ਕੁਝ ਆਪਣਿਆਂ ਤੋਂ ਹੀ ਆਪਣੇ ਮਰਵਾਏ। ਹਾਂਜੀ ਵੀ ਇਹੀ ਜਿਹੜੀ ਸਭ ਤੋਂ ਮਾੜੀ ਜਿਹੜੀ ਇਸ ਦੇ ਵਿੱਚ ਆ। ਹਾਂ, ਐਕਟਿਵਿਸਟਾਂ ਨੂੰ ਇਹ ਪਹਿਲੋਂ ਵੀ ਕਰਦੇ ਰਹੇ। ਹਾਂਜੀ ਬਿਲਕੁਲ। ਉਹਨਾਂ ਦੇ ਦਿਵਾਲੇ ਜਿਹੜੇ ਹੁੰਦੇ ਰਹੇ, ਕਹਿਣ ਨੂੰ ਤਾਂ ਉੱਥੇ ਹੁਣ ਡੈਮੋਕ੍ਰੇਸੀ, ਉਹ ਤਾਂ ਹੁਣ ਸਭ ਨੂੰ ਹੀ ਪਤਾ ਵੀ ਕਾਹਦੀ ਡੈਮੋਕ੍ਰੇਸੀ ਆ, ਵੀ ਇਹਦੇ ਢੋਂਗ ਹੀ ਆ। ਹਾਂਜੀ ਉਹ ਤੁਸੀਂ ਇਹ ਤਾਂ ਚਲੋ, ਇਹ ਤਾਂ ਹਰਦੀਪ ਸਿੰਘ ਨਿੱਜਰ ਤਾਂ ਗੱਲ ਕਰਦੇ ਸੀ, ਤਾਂ ਆਪਣੇ ਕੌਮ ਨੂੰ ਜੁੜੇ ਸਮਰਪਿਤ ਸੀਗੇ। ਉੱਥੇ ਇੱਕ ਬੀਬੀ ਨੇ ਇਹਨਾਂ ਦੀ ਗੱਲ ਕੀਤੀ, ਉਹਦਾ ਵੀਸਾ ਨਹੀਂ ਵਧਿਆ, ਆਸਟ੍ਰੇਲੀਅਨ ਪੱਤਰਕਾਰ ਹਾਂ, ਉਹ ਰਿਪੋਰਟ ਕਰਨ ਗਈ ਸੀ, ਹਾਂਜੀ ABC ਜਿਹੜੀ ਉੱਥੇ ਦੀ ਆਸਟ੍ਰੇਲੀਆ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ। ਉਹ ਕਹਿੰਦੇ ਵੀ ਤੰਗ ਪੂਰਾ ਕੀਤਾ। ਹਾਂਜੀ, ਨੱਕ ਨਾਲ ਲੀਕਾਂ ਕਢਾਉਣ ਵਾਲੀ ਗੱਲ ਕੀਤੀ ਤੇ ਫਿਰ ਨਾ ਦੀ ਇੱਕ ਫ੍ਰੈਂਚ ਸੀਗੀ, ਹਾਂਜੀ, ਉਹਨੂੰ ਵੀ ਤੋੜਤਾ। ਉਹ 20 ਸਾਲ ਤੋਂ ਸੀ ਉੱਥੇ, ਹਾਂਜੀ, ਤੋੜਤਾ। ਏਦਾਂ ਕਰਦੇ। ਗੁਰਚਰਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਤੇ ਵਿਚਾਰ ਆ ਵੀ ਜਿਵੇਂ ਕਿ ਕੈਨੇਡਾ ਦੀ ਬਹੁਤ ਪੁਰਾਣੀ ਗਲਤੀ ਆ ਵੀ ਕੈਨੇਡਾ ਜਦੋਂ ਕਨਿਸ਼ਕ ਹਵਾਈ ਜਹਾਜ਼ ਕਾਂਡ ਹੋਇਆ ਸੀਗਾ, ਉਦੋਂ ਇਹਨਾਂ ਨੇ ਇਨਵੈਸਟੀਗੇਟ ਚੰਗੀ ਤਰ੍ਹਾਂ ਕੀਤਾ ਨੀ ਗਾ ਤੇ ਉਹਦਾ ਕੋਈ ਰਿਜ਼ਲਟ ਵੀ ਨਹੀਂ ਇਹਨਾਂ ਨੇ ਅੱਜ ਤੱਕ ਕੱਢਿਆ। ਉਹਦੇ ਕਰਕੇ ਭਾਰਤ ਦੇ ਹੌਸਲੇ ਵੱਧ ਗਏ ਵੀ ਇਹ ਕੋਈ ਕਰਨ ਜੋਗੇ ਹੈ ਹੀ ਨਹੀਂ, ਇਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ, ਜੋ ਮਰਜ਼ੀ ਕਰੀ ਜਾਓ, ਇਹਨਾਂ ਕੁਝ ਕਹਿਣਾ ਹੀ ਨਹੀਂ, ਕੋਈ ਕਰਨਾ ਹੀ ਨਹੀਂਗਾ। ਉਹ ਉੱਥੋਂ ਦਾ ਮੂੰਹ ਪਿਆ ਆ ਤੇ ਅੱਜ ਗੱਲ ਕਿੱਥੇ ਤੱਕ ਪਹੁੰਚ ਗਈ ਆ। ਤੇ ਹੁਣ ਜਦੋਂ ਕਿ ਉਦੋਂ 85 ਦੇ ਵਿੱਚ ਵੇਖੋ ਕਿੰਨੀ ਕੁ ਪੰਜਾਬੀ ਆਬਾਦੀ ਉੱਥੇ ਹੋਏਗੀ, ਜਾਂ ਉਹਨਾਂ ਦਾ ਕੋਈ ਪੋਲੀਟੀਕਲ ਪ੍ਰੈਸ਼ਰ ਜਾਂ ਨਹੀਂ ਉਦੋਂ ਹੈਗਾ ਸੀਗਾ, ਤੇ ਤਾਂ ਉਹਨਾਂ ਨੇ ਇੰਨਾ ਜ਼ਿਆਦਾ ਗੌਲਿਆ ਜਾਂ ਇਹ ਗੱਲ ਨੂੰ, ਚਲੋ ਕੋਈ ਗੱਲ ਨਹੀਂ ਹੋਈ, ਨਿਬੜ ਗਈ। ਪਰ ਹੁਣ ਪੋਲੀਟੀਕਲ ਪ੍ਰੈਸ਼ਰ ਵੀ ਬੜਾ ਹੈਗਾ ਆ, ਪੰਜਾਬੀਆਂ ਦੀ ਗਿਣਤੀ ਬੜੀ ਆ, ਆਬਾਦੀ ਆ, ਉਹਨਾਂ ਨੂੰ ਪੋਲੀਟੀਕਲ ਪ੍ਰੈਸ਼ਰ ਹੋਣ ਕਰਕੇ ਹੁਣ ਇਹ ਕੇਸ ਇਹਦੇ ਮਲਟੀਪਲ ਚ ਹੈਗੇ ਆ ਕਾਰਨ। ਇਹਨਾਂ ਨੇ ਚੁੱਕ ਲਿਆ, ਇਹਨਾਂ ਨੇ ਇਹ ਕੇਸ ਚੁੱਕ ਕੇ ਤੇ ਉਹਨੂੰ ਅੰਜਾਮ ਤੱਕ ਪਹੁੰਚਾਉਣ ਦੇ ਲਾਗੇ ਆ ਗਏ ਆ। ਤੇ ਇਹਦੇ ਨਾਲ ਇੰਡੀਆ ਦਾ ਬੜਾ ਵੱਡਾ ਨੁਕਸਾਨ, ਮੇਰੇ ਹਿਸਾਬ ਨਾਲ ਤੇ ਜਿੱਡਾ ਵੱਡਾ ਨੁਕਸਾਨ ਇੰਡੀਆ ਨੇ ਇਹ ਕੰਮ ਕਰਕੇ ਕਰਾ ਲਿਆ ਆ। ਸਾਰੀ ਦੁਨੀਆ ਦੇ ਵਿੱਚ ਤੋਏ ਹੋ ਜਾਣੀ ਆ। ਤੇ ਇਹਦਾ ਨੁਕਸਾਨ ਇੰਡੀਆ ਨੂੰ ਬਹੁਤ ਜ਼ਿਆਦਾ, ਬਲਕਿ ਮੇਰੇ ਹਿਸਾਬ ਨਾਲ ਇਹ ਗੱਲ ਕਿੱਥੇ ਤੱਕ ਜਾ ਸਕਦੀ ਆ ਕਿ ਪੁਰਾਣੇ ਕੇਸ ਵੀ ਖੁੱਲ ਸਕਦੇ ਆ, ਹੋਰ ਨਵੇਂ ਕੇਸ ਵੀ ਜਿਹੜੇ ਵੱਖ-ਵੱਖ ਦੇਸ਼ਾਂ 'ਚ, ਆਸਟ੍ਰੇਲੀਆ, ਇੰਗਲੈਂਡ 'ਚ ਕੀਤੇ ਆ, ਉਹ ਵੀ ਖੁੱਲ ਸਕਦੇ ਆ। ਤੇ ਫਿਰ ਕੱਲ੍ਹ ਨੂੰ ਹੋ ਸਕਦਾ ਕਈਆਂ ਥਾਵਾਂ ਤੇ ਚਰਚਾ ਹੋਈ ਸ਼ਾਇਦ ਇਹਨਾਂ ਤੇ ਸੈਂਕਸ਼ਨ ਲਾਉਣ ਦੀ, ਕਿਉਂਕਿ ਇਹ ਰਸ਼ੀਆ ਦੇ ਨਾਲ ਜ਼ਿਆਦਾ ਜਾ ਰਿਹਾ ਤੇ ਉਹਦੇ ਕਰਕੇ ਸੈਂਕਸ਼ਨ ਦੀਆਂ ਵੀ ਚੀਜ਼ਾਂ ਕਰਨਾ ਪੈ। ਵਾਸ਼ਿੰਗਟਨ ਪੋਸਟ ਨੇ ਥੋੜੇ ਦਿਨ ਪਹਿਲਾਂ ਹੀ ਤਾਂ ਜਿਹੜਾ ਇਹਨਾਂ ਦਾ ਪਰਦਾਫਾਸ਼ ਕੀਤਾ ਵੀ ਕਿੱਦਾਂ ਵਿਕਰਮ ਯਾਦਵ ਡੋਵਲ ਸੀਗਾ। ਇਹਨਾਂ ਮੁੰਡਿਆਂ ਨੇ ਕਿਉਂ ਕੀਤਾ? ਮੁੰਡਿਆਂ ਨੂੰ ਤੇ ਅੱਜ ਕੱਲ੍ਹ ਜੋ ਉੱਥੇ ਹਾਲਾਤ ਨੇ ਪੰਜਾਬ ਦੇ ਵਿੱਚ, ਗੁੰਮਰਾਹ ਕਰਨਾ ਕੋਈ ਔਖੀ ਗੱਲ ਨਹੀਂ ਗੀ। ਇਹ ਏਜੰਸੀਆਂ ਦਾ ਕੰਮ ਹੀ ਇਹ ਹੁੰਦਾ, ਜਿਹੜੀ ਬ੍ਰੇਨ ਵਾਸ਼ ਕਰਨਾ। ਜਿਹੜਾ ਸਰਬਜੀਤ ਸਿੰਘ ਉਹ ਪਾਕਿਸਤਾਨ ਭੱਜ ਗਿਆ ਸੀ, ਉਹਨੇ ਕਿੰਨੇ ਜਸੂਸਾਂ ਨੇ ਆਪਣੀਆਂ ਗੱਲਾਂ ਲਿਖੀਆਂ ਹੋਈਆਂ, ਬਾਅਦ ਚ ਵੀ ਆਪਣੇ YouTube ਤੇ ਪਈਆਂ ਆ, ਜਿਹੜੇ ਜਸੂਸ ਬਣਾ ਕੇ ਪਾਕਿਸਤਾਨ ਭੇਜਦੇ ਨਰਾ ਨੇ। ਉਹ ਮੁੜ ਕੇ ਨਰਾ ਨੂੰ ਗਾਲਾਂ ਕੱਢਦੇ ਨੇ ਵੀ ਤੁਸੀਂ ਸਾਨੂੰ ਪੁੱਛਿਆ ਹੀ ਨਹੀਂ ਬਾਅਦ ਦੇ ਵਿੱਚ। ਪਾਕਿਸਤਾਨ ਭੇਜਤਾ, ਉੱਥੇ ਉਹਨਾਂ ਦੇ ਕੀ ਹਾਲ ਹੋਇਆ। ਤੇ ਉਹ ਗੁੰਮਰਾਹ ਕਰਕੇ ਭੇਜ ਦਿੰਦੇ ਆ, ਇਹਨਾਂ ਨੂੰ ਵੀ ਗੁੰਮਰਾਹ ਕਰਕੇ ਉਹਨਾਂ ਨੇ ਫਸਾ ਲਿਆ ਤੇ ਹੁਣ ਪੈਸਾ ਧੇਲਾ ਮੁੱਕ ਗਿਆ ਹੋਣਾ। ਬਿਲਕੁਲ, ਕਿਸੇ ਨਾ ਕਿਸੇ ਤਰੀਕੇ ਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਦਾ ਕਰਵਾਇਆ ਹੀ ਕੰਮ। ਬਿਲਕੁਲ ਹਾਂਜੀ, ਇਨਵੈਸਟੀਗੇਸ਼ਨ ਦਾ ਮੁੱਦਾ ਇਹ ਆ ਵੀ ਇਹਨਾਂ ਨੇ ਕੀ ਆਈਲੈਟਸ ਕੀਤੀ ਸੀਗੀ ਜਾਂ ਇਹਨਾਂ ਨੂੰ ਆਈਲੈਟਸ ਕਿਹਨਾਂ ਨੇ ਕਰਾਈ, ਇਹਨਾਂ ਦਾ ਆਧਾਰ ਕਾਰਡ ਨੰਬਰ ਅਸਲ ਕੀ ਆ, ਕੀ ਕਿਸੇ ਹੋਰ ਆਧਾਰ ਕਾਰਡ ਤੇ ਇਹਨਾਂ ਨੂੰ ਪਾਸਪੋਰਟ ਜਾਰੀ ਹੋਏ, ਕੀ ਕੁਛ ਕੀਤਾ ਹੋਇਆ। ਅਸਲ ਗੱਲ ਇਹ ਆ ਵਿੱਚੋਂ ਕੱਢਣ ਵਾਲੀ, ਹੁਣ ਇਹ ਆਏ ਇੱਥੇ ਕਿੱਦਾਂ ਪਹੁੰਚਾਏ ਗਏ। ਹਾਂ, ਜੇ ਇਸ ਥਾਂ ਤੇ ਇਨਵੈਸਟੀਗੇਸ਼ਨ ਹੋਵੇ ਤਾਂ ਫਿਰ ਇਹ ਸਾਰੇ ਇਹਨਾਂ ਦੇ ਖੁੱਲ ਜਾਣੇ ਵੀ ਏਜੰਸੀ ਜਿਹੜੀ ਹੈ ਕਿਵੇਂ ਕੰਮ ਕਰਦੀ ਹੈ, ਕੀ ਕੁਛ ਕਰਦੀ ਹੈ। ਥੈਂਕ ਯੂ, ਮਿਹਰਬਾਨੀ। ਸਵਾਲ ਤਾਂ ਤੁਹਾਡਾ ਜਾਇਜ਼ ਆ, ਪਰ ਅੱਜ ਜਿਹੜੇ ਡਿਪਟੀ RCMP ਦੇ ਉਹਨਾਂ ਨੇ ਕਲੀਅਰ ਹੀ ਕਰਤਾ ਵੀ ਉਹ ਨਹੀਂ ਦੱਸਦੇ। ਵੀ ਕਹਿੰਦੇ ਵੀ ਬਹੁਤ ਡਿਫਿਕਲਟ ਆ ਉਹਨਾਂ ਦੇ ਨਾਲ ਕੰਮ ਕਰਨਾ, ਜਾਂ ਉਹਨਾਂ ਤੋਂ ਇਨਫੋਰਮੇਸ਼ਨ ਜਿਹੜੀ ਉਹਨਾਂ ਨੇ ਜਦੋਂ ਪੁੱਛਿਆ ਕਲੀਅਰਲੀ ਉਹਨਾਂ ਨੇ ਦੱਸਤਾ, ਕਾਂਟਾ ਹੀ ਮਾਰਤਾ ਵੀ ਕਹਿੰਦੇ ਉਮੀਦ ਨਾ ਰੱਖੋ। ਇਹ ਜਿਹੜੇ ਕੈਨੇਡਾ ਦੇ ਮੁੱਖ ਇੰਟੈਲੀਜੈਂਸ ਦੇ ਬਾਰ-ਬਾਰ ਉੱਥੇ ਜਾ ਰਹੇ ਸੀਗੇ, ਉਹ ਕਹਿੰਦੇ ਸਬੂਤ ਦੋ, ਇਹ ਸਬੂਤ ਵੀ ਫੜਾਏ ਹੋਣੇ।
ਉਹ ਗੌਲ ਹੀ ਨਹੀਂ ਕਰਦੇ। ਗੌਲ ਹੀ ਨਹੀਂ ਕਰਦੇ। ਉੱਥੇ ਉਹ ਕਹੀ ਜਾਂਦੇ ਜੀ ਇਹ ਸਾਡੀ ਪਾਲਿਸੀ ਨਹੀਂ, ਹੂੰ। ਤੁਹਾਡੀ ਪਾਲਿਸੀ ਨਹੀਂ, ਪਰ ਬੰਦੇ ਤੁਹਾਡੇ ਉਲਟ ਬੋਲਣ ਵਾਲੇ ਕਿਉਂ ਮਰਦੇ, ਹਾਂਜੀ ਬਿਲਕੁਲ। ਉਹਨਾਂ ਦਾ ਹੀ ਕਿਉਂ ਕਤਲ ਹੁੰਦਾ ਹੈ, ਉਹਨਾਂ ਹੂੰ। ਦੀਆਂ ਕੋਈ ਅਸੈਸੀਨੇਸ਼ਨ ਹੁੰਦੀਆਂ, ਹੁੰਦੀਆਂ। ਉਹਨਾਂ ਨੇ ਕਿਉਂ ਅਚਨਚੇਤ ਬਿਮਾਰੀਆਂ ਲੱਗ ਜਾਂਦੀਆਂ। ਹੂੰ। ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਦੇਖਣ ਸਵਾਲ ਰਹਿਣਗੇ, ਸਵਾਲ ਜਿਹੜੇ ਨੇ ਉਹ ਕਾਰਕਰਦੀਆਂ ਦੇ ਉੱਠਦੇ ਰਹਿਣਗੇ। ਬਾਕੀ ਜਿਹੜੀ ਗੱਲ ਟੈਕਨੀਕਲੀ ਚੀਜ਼ਾਂ ਜ਼ਰੂਰ ਲੋਕਾਂ ਨੂੰ ਪਤਾ ਲੱਗਣੀਆਂ ਚਾਹੀਦੀਆਂ ਕਿ ਕਿਵੇਂ ਬੰਦੇ ਪਲਾਟ ਹੋਏ ਜਾਂ ਕਿਵੇਂ ਪਾਸਪੋਰਟ ਬਣੇ ਜਾਂ ਕਿਵੇਂ ਉਹਨਾਂ ਨੂੰ ਯਾ ਭੇਜਿਆ ਗਿਆ। ਇਹ ਬਹੁਤ ਅਹਿਮ ਚੀਜ਼ਾਂ। ਹਾਂਜੀ, ਇਹ ਜਿਵੇਂ ਉਹ ਇਸ਼ਾਰਾ ਕਰਕੇ ਨਾ ਆਸਟ੍ਰੇਲੀਆ ਜਾਂ ਹੋਰ ਮੁਲਕਾਂ ਦੇ ਵਿੱਚ, ਇਹ ਵੀ ਜ਼ਰੂਰੀ ਨਹੀਂ ਕਿ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਹੋਇਆ ਹੋਵੇ, ਅਮਰੀਕਾ ਜਾਂ ਬਰਤਾਨੀਆ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਜਿੱਥੇ ਸਿੱਖ ਰਾਜ ਦੀ ਮੰਗ ਉੱਠਦੀ ਹੈ ਖੁੱਲੇ ਤਰੀਕੇ ਦੇ ਨਾਲ। ਕੱਲੀ ਸਿੱਖ ਰਾਜ ਦੀ ਮੰਗ ਹੀ ਨਹੀਂ, ਹਾਂਜੀ। ਪ੍ਰਵੀਨ ਜੀ ਜੇ ਤੁਸੀਂ ਦੇਖੋ ਨਾ, ਹੂੰ। ਜਿੱਥੇ ਵੀ ਕੋਈ ਭਾਰਤ ਦਾ ਪਰਦਾਫਾਸ਼ ਕਰ ਰਿਹਾ, ਹਾਂਜੀ, ਜਿੱਥੇ ਵੀ ਐਕਸਪੋਜ਼ ਕਰ ਰਿਹਾ, ਹਾਂ। ਉੱਥੇ ਉਹ ਵੀ ਨਹੀਂ ਬਖਸ਼ਦੇ। ਹਾਂਜੀ, ਜ਼ਰੂਰੀ ਤੁਸੀਂ ਨਾਰਥ ਈਸਟ ਇਹਨਾਂ ਤੋਂ ਤਾਂ ਹੁਣ ਦੇਖੋ, ਮੈਨੂੰ ਲੱਗਦਾ ਇਹ ਸੋਚਦੇ ਸੀਗੇ ਵੀ ਆਪਾਂ ਇਦਾਂ ਕਰਕੇ ਬੰਦੇ ਮਰਵਾ ਕੇ ਜਾਂ ਉਹਨਾਂ ਨੂੰ ਡਰਾ ਧਮਕਾ ਕੇ ਤੇ ਸ਼ਾਇਦ ਇਹ ਗੱਲ ਕਰਨਾ ਬੰਦ ਕਰ ਦੇਣਗੇ ਜਾਂ ਇਹਨਾਂ ਦੀ ਬੰਦ ਕਰਵਾ ਦੇਵਾਂਗੇ, ਪਰ ਇਹ ਭੁੱਲ ਜਾਂਦਾ ਵੀ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਹਨਾ ਵੀ ਉਹ ਇਹ ਚੀਜ਼ ਜਿਹੜੀ ਉਹ ਭੁੱਲ ਜਾਂਦੇ ਆ ਵੀ ਇਹ ਭਾਈ ਨਿੱਜਰ ਭਾਵੇਂ ਉਹਨਾਂ ਦਾ ਖੂਨ ਵਹਿ ਗਿਆ, ਉਹਨਾਂ ਦਾ ਕਤਲ ਹੋ ਗਿਆ, ਉਹਨਾਂ ਦੀ ਸ਼ਹਾਦਤ ਹੋ ਗਈ ਆ, ਪਰ ਉਹਦੇ ਨਾਲ ਉਸ ਅਗਨੀ ਨੂੰ ਇਹ ਹੋਰ ਪ੍ਰਚੰਡ ਕਰ ਗਏ। ਹਾਂਜੀ, ਉਸ ਤੋਂ ਬਾਅਦ ਐਕਸਪੋਜ਼ਿੰਗ ਕਿੱਡੀ ਹੋਈ ਹੈ ਦੇਖੋ ਤੁਸੀਂ, ਸਾਰੇ ਪਾਸੇ ਵੈਸਟ ਦੇ ਵਿੱਚ ਇਸ ਟਾਈਮ ਤੋਏ ਹੋ ਰਹੀ ਹੈ ਭਾਰਤ ਦੀ। ਅੱਜ ਦੇ ਵਾਸ਼ਿੰਗਟਨ ਪੋਸਟ ਦੇ ਆਰਟੀਕਲ ਆ, ਓਪੀਨੀਅਨ ਆਰਟੀਕਲ ਆ, ਹਾਂਜੀ, ਵੀ ਇੰਡੀਆ ਦੇ ਵਿੱਚ ਜਰਨਲਿਜ਼ਮ ਦੇ ਉੱਤੇ ਅਟੈਕ ਹੋ ਰਿਹਾ, ਖਤਰਾ ਆ ਵੀ ਉੱਤੇ ਸਿੱਧੀ ਜਿਹੜਾ ਹਮਲਾ ਜਿਹੜਾ ਉਹ ਹੋ ਰਿਹਾ। ਸੋ ਇਹ ਤਾਂ ਹੁਣ ਸ਼ਰੇਆਮ ਕਲੀਅਰ ਹੋ ਚੁੱਕਾ ਹੈ। ਵਾਸ਼ਿੰਗਟਨ ਪੋਸਟ ਨੇ ਕਲੀਅਰਲੀ ਮੈਂਸ਼ਨ ਕਰਤਾ ਡੋਵਲ ਦਾ ਨਾਂ, ਉਸ ਦੇ ਵਿੱਚ ਵਿਕਰਮ ਯਾਦਵ ਦਾ, ਰਾਹ ਦਾ ਏਜੰਟ। ਜਦੋਂ ਮੋਦੀ ਇੱਥੇ ਗੱਲ 'ਚ ਹਾਰ ਪਵਾ ਰਿਹਾ ਸੀ ਤਾਂ ਉਹ ਪਿਛਲੇ ਪਾਸੇ ਉਹ ਕਿਸ ਦਾ ਪਿੱਠ ਦੇ ਵਿੱਚ ਛੁਰਾ ਖੋਭ ਰਹੇ, ਇੱਕ ਪਾਸੇ ਉਹਨਾਂ ਨੇ ਮਰਵਾਤਾ ਐਕਟਿਵਿਸਟ, ਇੱਕ ਪਾਸੇ ਜਿਹੜੇ ਉਹ ਮਾਰਨ ਦੀ ਤਿਆਰੀ ਸੀ ਵੀ ਪੂਰੀ ਬਾਈ ਨੇਮ ਐਕਸਪੋਜ਼ ਜਿਹੜੇ ਉਹ ਹੋਏ ਆ। ਵੱਡੀ ਗੱਲ ਹੁੰਦੀ ਕਿਸੇ ਅਦਾਰੇ ਲਈ। ਇਹ ਹੁਣ ਤੁਸੀਂ ਦੇਖੋ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਦੇ ਨਾਲ ਇਹ ਕੈਨੇਡਾ ਦੇ ਵੀ ਤੇ ਨਾਲ ਦੇ ਨਾਲ ਅਮਰੀਕਾ ਦੇ ਵੀ ਰਿਸ਼ਤਿਆਂ ਦੇ ਵਿੱਚ ਬਹੁਤ ਅਸਰ ਜਿਹੜਾ ਉਹ ਪੈਣਾ ਹੀ ਪੈਣਾ ਆ। ਉਹ ਬਾਹ ਮਰੋੜਨ ਨੂੰ ਕਹਿ ਰਹੇ ਆ। ਵਾਸ਼ਿੰਗਟਨ ਪੋਸਟ ਦੇ ਉਸ ਆਰਟੀਕਲ ਦੇ ਵਿੱਚ ਇੱਕ ਪਹਿਰਾ ਬਹੁਤ ਧਿਆਨ ਮੰਗਦਾ ਆ, ਜਿਹਦੇ ਵਿੱਚ ਐਕਸਪੋਜ਼ਰ ਕੀਤਾ, ਜਿਹਦੇ ਵਿੱਚ ਵਾਈਟ ਹਾਊਸ ਨੇ ਕਿਹਾ ਬਸ ਉਹਨਾਂ ਨੂੰ ਅਸੀਂ ਦੱਸ ਚੁੱਕੇ ਹਾਂ, ਉਹਨਾਂ ਨੂੰ ਕਹਿ ਚੁੱਕੇ ਹਾਂ, ਜੇ ਨਹੀਂ ਹਟਦੇ ਤਾਂ ਅਸੀਂ ਜਿਹੜੀਆਂ ਆ ਫਿਰ ਆਪਣੇ ਵੱਲੋਂ ਕਾਰਵਾਈ ਜਿਹੜੀ ਉਹ ਕਰਾਂਗੇ। ਉਹਦੇ ਵਿੱਚ ਸਾਈਟੇਸ਼ਨ ਤੇ ਚਾਹੇ ਉਹ ਜਿਹੜੀਆਂ ਰੋਕਾਂ ਹੁੰਦੀਆਂ, ਸੈਂਕਸ਼ਨਸ ਆ, ਉਹ ਵੀ ਲਾਈਆਂ ਜਿਹੜੀਆਂ ਉਹ ਜਾ ਸਕਦੀਆਂ। ਰੂਸ ਦੇ ਨਾਲ, ਇਰਾਨ ਦੇ ਨਾਲ ਖੱਬੇ ਸੱਜੇ ਹੋ ਕੇ ਕੰਨ ਇਧਰੋਂ ਨਹੀਂ ਤੇ ਉਧਰੋਂ ਫੜਨ ਦੇ ਮਾਮਲੇ ਦੇ ਵਿੱਚ 3 ਕੰਪਨੀਆਂ ਇਹਨਾਂ ਨੇ ਆਲਰੇਡੀ ਰੋਕਾਂ ਲਾਈਆਂ ਹੋਈਆਂ ਭਾਰਤੀ ਕੇ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਹਰਜੋਤ ਸਿੰਘ ਖਾਲਸਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਪ੍ਰੋਗਰਾਮ ਠੀਕ ਚੱਲ ਰਿਹਾ। ਮੈਂ ਤਾਂ ਬਸ ਇੰਨਾ ਹੀ ਐਡ ਕਰਨਾ ਸੀ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਗੂਗਲ ਤੇ ਸਰਚ ਪਾ ਕੇ ਦੇਖ ਲਿਓ, ਸਿਰਫ ਨਿੱਜਰ ਹੀ ਪਾਉਣਾ ਆ ਜੀ। ਜਿੰਨਾ ਵੀ ਦੁਨੀਆ ਦਾ ਮੀਡੀਆ ਹੈਗਾ ਉਹ ਹਰਦੀਪ ਸਿੰਘ ਨਿੱਜਰ, ਜਿਹੜੇ ਭਾਈ ਸ਼ਹੀਦ ਹਰਦੀਪ ਸਿੰਘ ਨਿੱਜਰ ਆ, ਉਹਨਾਂ ਨੂੰ ਜਾਂ ਤਾਂ ਸਿੱਖ ਲੀਡਰ ਲਿਖ ਰਿਹਾ ਆ, ਜਾਂ ਗੁਰਦੁਆਰਾ ਪ੍ਰੈਜ਼ੀਡੈਂਟ ਲਿਖ ਰਹੇ ਆ, ਤੇ ਜਾਂ ਉਹ ਐਕਟਿਵਿਸਟ ਲਿਖ ਰਹੇ ਆ। ਜਿਹੜਾ ਭਾਰਤ ਦਾ ਗੰਦਾ ਮੀਡੀਆ ਆ ਉਹ ਇਹੀ ਲਿਖ ਰਿਹਾ ਜੀ ਉਹ ਟੈਰਰਿਸਟ ਆ। ਉਹਨਾਂ ਦੇ ਕਿਤੇ ਇੰਡੀਅਨ ਐਕਸਪ੍ਰੈਸ ਜਾਂ ਜਿੰਨੇ ਵੀ ਕੋਈ ਚੈਨਲ ਖੋਲ ਕੇ ਦੇਖ ਲਓ, ਉਹ ਗਨ ਦੇ ਨਾਲ ਫੋਟੋ ਲਾ ਕੇ ਨਾ ਦਿਖਾਲ ਕੇ ਏਦਾਂ ਦੀ ਦਿਖਾਲਦੇ ਆ, ਜਦੋਂ ਕਿ ਬਾਅਦ ਚੋਂ ਪ੍ਰੂਫ ਵੀ ਹੋ ਗਿਆ ਵੀ ਫੋਟੋ ਨਿੱਜਰ ਦੀ ਨਹੀਂ ਸੀ, ਉਹ ਹੋਰ ਮੁੰਡੇ ਦੀ, ਉਹ ਮੁੰਡਾ ਵੀ ਇੱਥੇ ਕੈਨੇਡਾ 'ਚ ਰਹਿੰਦਾ। ਸੋ ਇੰਨਾ ਜਿਹੜਾ ਜ਼ਹਿਰ ਆ ਉੱਥੇ ਦਾ ਮੀਡੀਆ ਜਿਹੜਾ ਉਗਲ ਰਿਹਾ ਹੈਗਾ। ਜਿਹੜੇ ਬਾਹਰ ਵਸਦੇ ਸਿੱਖ ਆ, ਚਾਹੇ ਉਹ ਕੈਨੇਡਾ ਜਾਂ ਅਮਰੀਕਾ, ਉਹਨਾਂ ਨੂੰ ਆਪਣੇ ਆਪਣੇ ਕਾਂਗਰਸਮੈਨ, ਮੈਂਬਰ ਪਾਰਲੀਮੈਂਟ, ਸੈਨੇਟਰਾਂ ਨੂੰ ਇਹ ਸਾਰਿਆਂ ਨੂੰ ਰਿਕੁਐਸਟ ਕਰਨੀ ਚਾਹੀਦੀ ਆ ਵੀ ਇੰਡੀਆ ਦੇ ਉੱਤੇ ਸੈਂਕਸ਼ਨਸ ਲਾਉਣੀਆਂ ਚਾਹੀਦੀਆਂ, ਤਾਂ ਕਿ ਇੰਡੀਆ ਦੀ ਸਰਕਾਰ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਮਿਨੋਰਟੀ ਦੇ ਬੰਦੇ ਦਾ ਇੱਦਾਂ ਕਤਲ ਨਾ ਕਰ ਸਕਣ। ਇਹ ਸਾਰੇ ਜਿਹੜੇ ਸਿੱਖ ਆ ਇਹ ਤਾਂ ਲੱਕੀ ਆ, ਆਪਾਂ ਅਮਰੀਕਾ ਕੈਨੇਡਾ 'ਚ ਬੈਠੇ ਆ, ਇਹਨਾਂ ਨੇ ਇੰਨੀ ਇਨਵੈਸਟੀਗੇਸ਼ਨ ਕੀਤੀ, ਫੜ ਲੈ। ਨਹੀਂ ਤਾਂ 40 ਸਾਲਾਂ ਤੋਂ ਭਾਰਤ ਦੀ ਸਰਕਾਰ ਸਿੱਖਾਂ ਨੂੰ ਅੱਤਵਾਦੀ ਕਹਿੰਦੀ ਆਈ ਆ। ਹੁਣ ਇਹ ਸ਼ਰਤੀਆ ਆ ਵੀ ਜਿਹੜਾ ਜਹਾਜ਼ ਡਿੱਗਿਆ ਸੀ ਉਹਦੀ ਦੁਬਾਰਾ ਕੀ ਇਨਵੈਸਟੀਗੇਸ਼ਨ ਹੋਵੇ ਤੇ ਪੱਕਾ ਭਾਰਤ ਦੀਆਂ ਏਜੰਸੀਆਂ ਦੇ ਉਹਦੇ ਵਿੱਚ ਹੱਥ ਨਿਕਲਣੇ ਆ। ਸਿੱਖਾਂ ਨੂੰ ਇਹਨੀ ਬਹੁਤ ਬਦਨਾਮ ਕੀਤਾ ਹੈ। ਸਿੱਖਾਂ ਨੂੰ ਚੁਕੰਨੇ ਰਹਿਣਾ ਚਾਹੀਦਾ। ਜਿਹੜੇ ਗੈਂਗਸਟਰ ਆ ਉਹਨਾਂ ਨੂੰ ਵੀ ਐਕਸਪੋਜ਼ ਕਰਨਾ ਚਾਹੀਦਾ। ਉਹ ਤਾਂ ਹੁਣ ਕਲੀਅਰ ਹੋ ਹੀ ਗਿਆ। ਸਾਰੀਆਂ ਅਖਬਾਰਾਂ ਜਿੰਨੀਆਂ ਵੀ ਆ ਕੈਨੇਡਾ, ਅਮਰੀਕਾ ਦੀਆਂ, ਇੰਗਲੈਂਡ ਦੀਆਂ ਦੇਖ ਲਓ, ਉਹ ਸਿੱਧੇ ਕਹਿੰਦੇ ਆ ਵੀ ਜਿਹੜੇ ਗੈਂਗਸਟਰ ਆ ਇਹਨਾਂ ਦੇ ਸੰਬੰਧ ਗਵਰਨਮੈਂਟ ਦੇ ਨਾਲ ਆ, ਗਵਰਨਮੈਂਟ ਇਹਨਾਂ ਤੋਂ ਪੈਸੇ ਦੇ ਕੇ ਬੰਦੇ ਬਣਵਾ ਰਹੀ ਆ। ਉਹਨਾਂ ਨੇ ਸਮਿਤ ਗੋਇਲ ਦਾ, ਅਜੀਤ ਡੋਵਾਲ ਤੱਕ ਸਾਰਾ ਇਹ ਨਿਚੋੜ ਕੱਢ ਕੇ ਰੱਖ ਦਿੱਤਾ ਹੈਗਾ।
ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਵੀ ਕਾਫੀ ਕੁਝ ਅਮਰੀਕਾ ਤੇ ਕੈਨੇਡਾ ਦੀ ਸਰਕਾਰ ਵੱਲੋਂ ਨਿਕਲੂਗਾ। ਐਵੇਂ ਨਹੀਂ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੀ ਕੱਲ੍ਹ ਸਟੇਟਮੈਂਟ ਬਣਾਈ ਸੀ, ਦਿੱਤੀ ਸੀਗੀ ਪਈ ਜੀ, ਜਿਹੜਾ Xenophobic ਭਾਰਤ ਤੇ ਜਾਪਾਨ ਆ ਉਹ ਇਮੀਗ੍ਰੈਂਟ ਨੂੰ ਲਾਈਕ ਨਹੀਂ ਕਰਦੇ ਹੈਗੇ। ਜੀ ਬਹੁਤ ਬਹੁਤ ਥੈਂਕ ਯੂ ਜੀ, ਧੰਨਵਾਦ ਜੀ। ਬਿਲਕੁਲ ਜੀ। ਬਲਵਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਮੈਂ ਦੇਖ ਰਿਹਾ ਸੁਣ ਰਿਹਾ ਤੁਹਾਡੇ ਸਾਰੇ ਪ੍ਰੋਗਰਾਮ, ਸ਼ੇਅਰ ਵੀ ਕਰਦਾ ਮੈਂ ਤੁਹਾਡੀਆਂ ਖਬਰਾਂ, ਕਿਉਂਕਿ ਤੁਸੀਂ ਹਾਂ ਬਹੁਤ ਜ਼ੋਰ ਲਾਇਆ, ਮਤਲਬ ਸਾਰਾ ਸੱਚੋ ਸੱਚ ਜਿਹਨੂੰ ਕਹਿੰਦੇ ਆ ਵੀ ਉਹਨੂੰ ਪੇਸ਼ ਕੀਤਾ, ਤੇ ਸਾਰੀਆਂ ਰਿਪੋਰਟਸ ਤੁਹਾਡੀਆਂ ਬਹੁਤ ਵਧੀਆ ਨੇ। ਹੁਣ ਦਾ ਪ੍ਰੋਗਰਾਮ ਵੀ ਬਹੁਤ ਵਧੀਆ ਬਈ। ਆ ਜਿਵੇਂ ਹਰਜੋਤ ਸਿੰਘ ਖਾਲਸਾ ਹੋਰਾਂ ਨੇ ਗੱਲ ਕਹੀ ਆ ਨਾ ਵੀ ਜਿਹੜੇ ਗੈਂਗ ਨੇ, ਮਤਲਬ ਮੈਂ ਆਪਣੀ ਰਾਏ ਵੀ ਉਹਨਾਂ ਦੇ ਨਾਲ ਮਿਲਾਉਣਾ, ਇਹ ਅਸਲ ਦੇ ਵਿੱਚ ਗੈਂਗ ਨਹੀਂ ਹੈਗੇ, ਇਹ ਮਤਲਬ ਮੋਦੀ ਦੇ ਖਾਸ ਬੰਦੇ ਨੇ। ਜਿੰਨੇ ਵੀ ਗੈਂਗ ਨੇ ਪੰਜਾਬ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕਿਸੇ ਵੀ ਭਾਰਤ ਤੋਂ ਆਏ ਹੋਏ, ਇਹ ਸਾਰੇ ਸਰਕਾਰੀ ਬੰਦੇ ਨੇ। ਸਰਕਾਰ ਇਹਨਾਂ ਨੂੰ ਪਾਲਦੀ ਆ, ਪਰ ਇਹਨਾਂ ਦਾ ਆਪ ਰਿਕਾਰਡ ਨਹੀਂ ਰੱਖਦੀ। ਜਦੋਂ ਉਹਨਾਂ ਦਾ ਮਕਸਦ ਪੂਰਾ ਹੋ ਜਾਂਦਾ ਤਾਂ ਮੁੜ ਕੇ ਇਹਨਾਂ ਨੂੰ ਹੀ ਮਾਰ ਦਿੰਦੀ ਆ। ਪਰ ਬੰਦੇ ਇਹ ਸਰਕਾਰੀ ਨੇ, ਭਾਰਤ ਸਰਕਾਰ ਦੇ ਬੰਦੇ ਨੇ। ਤੇ ਜਿਵੇਂ ਤੁਸੀਂ ਆਪਣੀ ਰਿਪੋਰਟ ਪਹਿਲਾਂ ਵੀ ਦੱਸੀ ਸੀ ਵੀ ਮੋਦੀ ਨੇ ਇੱਕ ਹੱਥ ਤਾਂ ਮਤਲਬ ਵੀ ਅਮਰੀਕੀ ਰਾਸ਼ਟਰਪਤੀ ਨਾਲ ਮਿਲਾਇਆ ਹੋਇਆ ਤੇ ਦੂਜੇ ਹੱਥ 'ਚ ਉਹਨੇ ਛੁਰਾ ਲਗਵਾਇਆ ਹੋਇਆ। ਜਦੋਂ ਆਪਾਂ ਵਾਪਸ ਇਤਿਹਾਸ 'ਚ ਜਾਂਦੇ ਹਾਂ, ਗੁਰਬਾਣੀ 'ਚ ਜਾਂਦੇ ਹਾਂ, ਤਾਂ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਹੋਇਆ। ਅਸੀਂ ਪੜ੍ਹਦੇ ਨਹੀਂ ਤੇ ਇਸ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਗੁਰੂ ਨਾਨਕ ਸਾਹਿਬ ਨੇ ਇਹ ਐਲਾਨ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਤੇ ਅਸੀਂ ਉਹਨੂੰ ਮਤਲਬ ਪੜ੍ਹਦੇ ਨਹੀਂ, ਸੋ ਇਸ ਕਰਕੇ ਸਾਨੂੰ ਸਮਝ ਨਹੀਂ ਆਉਂਦੀ। ਪਰ ਤੁਹਾਡੇ ਸਾਰੇ ਪ੍ਰੋਗਰਾਮ ਦਾ ਜੇ ਮੈਂ ਨਤੀਜਾ ਕੱਢਾਂ ਤਾਂ ਉਹ ਇਹ ਬਣਦਾ ਹੈਗਾ ਵੀ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ, ਭਾਵੇਂ ਉਹ ਕਾਂਗਰਸ ਦੀ, ਭਾਵੇਂ ਮੋਦੀ ਹੈ, ਜਾਂ ਫਿਊਚਰ ਵਿੱਚ ਵੀ ਕੋਈ ਆਏਗੀ, ਜਦ ਤੱਕ ਇਹਨਾਂ ਦੇ ਬੁਨਿਆਦੀ ਸਿਸਟਮ ਦੇ ਵਿੱਚ ਤਬਦੀਲੀ ਨਹੀਂ ਆਉਂਦੀ, ਪਰ ਮੇਰੇ ਹਿਸਾਬ ਨਾਲ ਬੁਨਿਆਦੀ ਤਬਦੀਲੀ ਆਉਣੀ ਨਹੀਂ। ਗੁਰੂ ਨਾਨਕ ਸਾਹਿਬ ਨੇ ਜਿਹੜੀ ਉਹ ਤੁਕ ਲਿਖੀ ਹੋਈ ਆ, ਉਹਦੇ ਵਿੱਚ ਬ੍ਰਾਹਮਣ ਦੀ ਜਿਹੜੀ ਫਿਤਰਤ ਹੈ ਨਾ, ਕਿਸੇ ਕੌਮ ਦੀ ਜਾਂ ਧਰਮ ਦੀ, ਉਹ ਫਿਤਰਤ ਦਰਜ ਕੀਤੀ ਹੋਈ ਆ। ਔਰ ਇਹ ਇਲਾਹੀ ਐਲਾਨ ਹੈ, ਰੱਬ ਵੱਲੋਂ ਆਇਆ ਹੋਇਆ ਐਲਾਨ ਹੈ। ਇਹਨਾਂ ਦੀ ਫਿਤਰਤ ਚੇਂਜ ਨਹੀਂ ਹੋ ਸਕਦੀ। ਹੁਣ ਸਾਨੂੰ ਕੀ ਲੱਗਦਾ ਵੀ ਅਸੀਂ ਕੋਬਰੇ ਦੀ ਜਾਂ ਮਤਲਬ ਪਾਈਥਨ ਦੀ ਕੋਈ ਨੇਚਰ ਚੇਂਜ ਕਰ ਸਕਾਂਗੇ? ਬਿਲਕੁਲ ਨਹੀਂ। ਸੋ ਉਹਦਾ ਜਵਾਬ ਇਹ ਆ ਵੀ ਸਿੱਖਾਂ ਨੂੰ ਤਕੜੇ ਹੋਣ ਦੀ ਲੋੜ ਹੈ, ਜਿਹੜੀ ਕਿ ਤੁਸੀਂ ਹੁਣੇ ਗੱਲ ਕਹੀ ਆਪਣੇ ਪ੍ਰੋਗਰਾਮ ਦੇ ਵਿੱਚ, ਤੇ ਸਿੱਖਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ, ਤਕੜੇ ਹੋਣ ਦੀ ਲੋੜ ਹੈ। ਔਰ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਮੋਦੀ ਜਾਂ ਕਿਸੇ ਵੀ ਮੰਤਰੀ ਨੂੰ ਇੱਕ ਦੁਸ਼ਮਣ ਸਮਝਣ ਦੀ ਮਤਲਬ ਆ ਵੀ ਤੁਹਾਡੇ ਅੰਦਰ ਰਹਿਨੀਅਤ ਹੋਣੀ ਚਾਹੀਦੀ ਆ ਵੀ ਜੇ ਤੁਸੀਂ ਕਿਸੇ ਨੂੰ ਮਿਲੋ ਤਾਂ ਉਹਨੂੰ ਦੁਸ਼ਮਣ ਦੇ ਵਜੋਂ ਮਿਲੋ। ਅਸੀਂ ਸਾਰੇ ਲੋਕਾਂ ਨੇ ਇੱਥੋਂ ਖਤਮ ਹੋ ਜਾਣਾ, ਚਲੇ ਜਾਣਾ। ਡਰਨ ਦੀ ਬਿਲਕੁਲ ਲੋੜ ਨਹੀਂ, ਤਕੜੇ ਹੋ ਕੇ ਰਹੋ। ਅਮਰੀਕਾ, ਕੈਨੇਡਾ, ਪੂਰਾ ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਤੁਹਾਡੇ ਨਾਲ ਨੇ। ਤਕੜੇ ਹੋ ਕੇ ਆਪਣੀ ਗੱਲ ਕਰੋ, ਆਪਣੀ ਆਜ਼ਾਦੀ ਦੀ ਗੱਲ ਕਰੋ, ਖਾਲਿਸਤਾਨ ਦੀ ਗੱਲ ਕਰੋ, ਤੇ ਦੁਸ਼ਮਣ ਦੀ ਜ਼ਹਿਨੀਅਤ ਨੂੰ ਸਮਝ ਕੇ ਆਪਣੇ ਆਪ ਨੂੰ ਤਿਆਰ ਰੱਖੋ। ਸਰਕਾਰ ਤੁਹਾਡੇ ਨਾਲ ਹੈ। ਤੁਹਾਡੇ ਪ੍ਰੋਗਰਾਮ ਦਾ ਬਹੁਤ ਧੰਨਵਾਦ। ਤੁਸੀਂ ਪੂਰਾ ਸੱਚ ਬੋਲਦੇ ਹੋ ਔਰ ਖੜਦੇ ਹੋ। ਇਸ ਵਾਸਤੇ ਅਸੀਂ ਪੰਜਾਬੀ ਰੇਡੀਓ USA ਦੀ ਪ੍ਰਸ਼ੰਸਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਇਹਨਾਂ ਦਾ, ਬੜੀ ਮਿਹਰਬਾਨੀ। ਤੇ ਬਿਲਕੁਲ ਜਿੱਦਾਂ ਇਹ ਦੱਸ ਰਿਹਾ ਨਾ, ਸੋਮਵਾਰ ਨੂੰ FBI ਦੇ ਦੁਆਰਾ ਇੱਕ ਹੋਰ ਇੱਥੇ ਅਮਰੀਕਾ ਦੇ ਵਿੱਚ ਦੱਸਣ ਜਿਹੜਾ ਉਹ ਜਾ ਰਹੇ ਆ। ਸਾਰੇ ਜਾਣੇ ਜਿਹੜਾ ਉਹ ਸਾਡੀ ਆਲਰੇਡੀ ਉਹਨਾਂ ਦੇ ਨਾਲ ਗੱਲ ਹੋਈ ਆ। ਉਹਨਾਂ ਨੇ ਜਿਹੜੀਆਂ ਚੀਜ਼ਾਂ ਦੱਸਣੀਆਂ, ਕਿਤੇ ਨਾ ਕਿਤੇ ਉਹ ਵੀ ਗੱਲ ਗੈਂਗਸਟਰਾਂ ਦੇ ਨਾਲ ਜਾ ਕੇ ਮਿਲ ਰਹੀ ਹੈ ਜੀ। ਇਹ ਤੁਸੀਂ ਹੁਣ ਹਿਸਾਬ ਲਾ ਲਓ ਵੀ ਬਣ ਕੀ ਰਿਹਾ ਹੈ, ਵੀ ਇਹ ਕਿਹੜੇ ਪਾਸੇ ਵੱਲ ਨੂੰ ਇਸ ਟਾਈਮ ਆਵਾ ਜਿਹੜਾ ਉਹ ਉਤਿਆ ਪਿਆ ਆ। ਸੋ ਬਹੁਤ ਹੀ ਜ਼ਿਆਦਾ ਅਲਰਟ ਰਹਿਣ ਦੀ ਜ਼ਰੂਰਤ ਆ। ਜਿਨ੍ਹਾਂ ਦੇ ਭਾਈ ਤੁਹਾਨੂੰ ਏਦਾਂ ਕਿਤੇ ਕੋਈ ਸ਼ੱਕ ਲੱਗਦਾ ਹੈ, ਉਹਨਾਂ ਤੋਂ ਦੂਰੀ ਬਣਾ ਕੇ ਰੱਖੋ ਜੀ। ਜਿਹੜੀਆਂ ਸੰਸਥਾਵਾਂ ਨੇ, ਚਾਹੇ ਉਹ ਤੁਹਾਡੀਆਂ ਬਾਹਰ ਕੋਈ ਕਲਚਰਲ ਵਾਲੀਆਂ, ਚਾਹੇ ਤੁਹਾਡੀ ਉਹ ਗੁਰੂ ਘਰ ਵਾਲੇ ਆ, ਇਹਨਾਂ ਨੂੰ ਅਸੀਂ ਤਾਂ ਇਹੀ ਕਹਿੰਦੇ ਵੀ ਭਾਈ ਉਹਨਾਂ ਦੇ ਵਿੱਚ ਨਾ ਤੁਸੀਂ ਜਾਓ, ਨਾ ਇਹ ਕਰੋ, ਨਾ ਤੁਸੀਂ ਬਦਨਾਮੀ ਜਿਹੜੀ ਆ ਉਹ ਸਾਰਿਆਂ ਦੀ ਕਰਾਓ। ਬੜੇ ਔਖੀ ਜਿਹੜੀ ਸਾਰਿਆਂ ਦੀ ਇੱਜ਼ਤ ਬਣਾਉਣੀ ਹੁੰਦੀ ਆ। ਬੜੇ ਔਖੇ ਮਿਹਨਤ ਕਰਕੇ ਖੂਨ ਪਸੀਨੇ ਦੇ ਨਾਲ ਇਹ ਸਾਰਾ ਕੁਝ ਕਰ ਰਹੇ ਆ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਸਾਹਮਣੇ ਆਪਣੇ ਆ ਰਿਹਾ। ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ। ਪ੍ਰੋਗਰਾਮ ਵਧੀਆ, ਦੁਪਹਿਰ ਤੋਂ ਖਬਰ ਦੇ ਰਹੇ ਆ। ਸਵੇਰ ਤੋਂ ਹੀ ਤੁਸੀਂ ਖਬਰ ਨੂੰ ਨਸ਼ਰ ਕੀਤਾ ਹੋਇਆ ਜੀ। ਤੇ ਖਬਰ ਸਭ ਤੋਂ ਮਾੜੀ ਵੀ ਹੈ ਜੀ। ਦੇਖੋ ਜੀ, 1978 ਤੋਂ ਲੈ ਕੇ ਸਾਡਿਆਂ ਨੇ ਸਾਡੇ ਮਾਰਤੇ ਜੀ। ਤੇ ਹੁਣ ਤੱਕ ਇਹੋ ਕੰਮ ਹੋ ਰਿਹਾ। ਇੱਥੇ ਵੀ ਬਕਾਊ ਜਨਤਾ ਬੈਠੀ ਆ, ਉਹਨੇ ਥੋੜੇ ਬਹੁਤੇ ਪੈਸੇ ਦੇ ਕੇ ਤਾਂ ਏਡਾ ਕੌਮ ਦਾ ਹੀਰਾ ਮਰਵਾਤਾ ਜੀ। ਹੁਣ ਬਾਕੀ ਕੈਨੇਡਾ ਪੁਲਿਸ ਨੇ ਵੀ ਬੜੀ ਮਿਹਨਤ ਕੀਤੀ ਆ ਇਸ ਕੇਸ ਦੇ ਵਿੱਚ ਵੀ ਐਨ ਪੂਰੇ ਹਿਸਾਬ ਨਾਲ ਬੰਦਿਆਂ ਨੂੰ ਫੜ ਲਿਆ। ਤਾਂ ਪਰ ਇਹਦੇ ਹਜੇ ਤੱਕ ਬਹੁਤ ਡੂੰਘਾਈ 'ਚ ਜਾਣ ਦੀ ਲੋੜ ਹੈ ਜੀ ਇਹਦੇ ਵਿੱਚ ਹਜੇ। ਕਿਉਂ ਤੁਹਾਨੂੰ ਪਤਾ ਵੀ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਬੰਦੇ ਆ ਚੁੱਕੇ ਹੋ ਆ ਜਿਹੜੇ ਕਿ ਸਰਕਾਰ ਦੀਆਂ ਏਜੰਸੀਆਂ ਦੇ ਬੰਦੇ ਆ।
ਉਹ ਟਾਰਗੇਟ ਕਰ ਰਹੇ ਆ ਲੋਕਾਂ ਨੂੰ ਬਸ। ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਸਾਨੂੰ ਸਾਰਿਆਂ ਨੂੰ ਜਾਗਣ ਦੀ ਲੋੜ ਆ। ਬਾਕੀ ਮੈਂ ਤਾਂ ਹੋਰ ਵੀ ਦੇਖੋ ਜੀ, ਕੋਈ ਵੀ ਭਾਰਤੀ ਡਿਪਲੋਮੈਟ ਹੈਗਾ ਉਹਨੂੰ ਕਿਸੇ ਧਾਰਮਿਕ ਸੰਸਥਾ ਦੇ ਵਿੱਚ ਬਿਲਕੁਲ ਨਹੀਂ ਵੰਡ ਦੇਣਾ ਚਾਹੀਦਾ ਜਿੱਦਾਂ ਨਿੱਜਰ ਦਾ ਕੋਈ ਫੈਸਲਾ ਨਹੀਂ ਹੁੰਦਾ। ਜੇ ਇਹਨਾਂ ਬੰਦਿਆਂ ਆਪਾਂ ਕਮਿਊਨਿਟੀ ਦੇ ਵਿੱਚ ਇੱਕ ਦੂਜੇ ਨਾਲ ਨਹੀਂ ਗਏ, ਅਸੀਂ ਕਿਸੇ ਨਾਲ ਲੜਨਾ, ਪਰ ਜਿੰਨੇ ਡਿਪਲੋਮੈਟ ਭਾਰਤ ਦੇ ਹੈਗੇ ਆ ਇੱਥੇ ਬੈਠੇ ਆ ਅਮਰੀਕਾ ਦੇ ਵਿੱਚ, ਉਹਨਾਂ ਨੂੰ ਕਿਸੇ ਗੁਰਦੁਆਰੇ ਦੇ ਵਿੱਚ ਬਿਲਕੁਲ ਵੰਡ ਨਹੀਂ ਦੇਣਾ ਚਾਹੀਦਾ ਜੀ। ਹਾਂ, ਉਸ ਅਹੁਦੇ ਦੇ ਆਧਾਰ ਦੇ ਉੱਤੇ ਬਿਲਕੁਲ ਨਹੀਂ ਅਲਾਉਡ ਜਿਹੜਾ ਹੋਣਾ ਚਾਹੀਦਾ। ਹਾਂ, ਉਹਨੇ ਆ ਕੇ ਮੱਥਾ ਟੇਕਣਾ, ਜੀ ਸਦਕੇ ਟੇਕੇ ਮੱਥਾ। ਹਾਂ, ਬਸ ਮੱਥਾ ਟੇਕਣਾ, ਹਾਂ ਠੀਕ ਆ, ਉਹ ਵੈਲਕਮ ਆ। ਬਸ ਜੇ ਆਣ ਕੇ ਕੁਛ ਤਾਂ ਸਪੀਚ ਕਰਨੀ ਜਾਵੇ, ਨਾ ਜੀ ਨਾ, ਬਿਲਕੁਲ ਉਹਦਾ ਵਿਰੋਧ ਬਾਈਕਾਟ ਹੋਣਾ ਚਾਹੀਦਾ ਜੀ ਇਹਨਾਂ ਸਾਰਿਆਂ ਦਾ। ਬਿਲਕੁਲ ਜੀ, ਇਹ ਸਾਰਿਆਂ ਨੂੰ ਸਹਿਮਤੀ ਕਰਨੀ ਚਾਹੀਦੀ ਆ। ਤੇ ਬਾਕੀ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਪੰਜਾਬੀ ਰੇਡੀਓ ਵਾਲਿਆਂ ਦਾ। ਸਾਰਾ ਪ੍ਰੋਗਰਾਮ ਬੜਾ ਵਧੀਆ, ਖਬਰ ਨੂੰ ਦੁਪਹਿਰ ਤੋਂ ਲੈ ਕੇ ਹੁਣ ਤੱਕ ਸਾਨੂੰ ਦੱਸਿਆ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰਣਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਣਦੀਪ ਜੀ। ਹਾਂ, 403 ਏਰੀਆ ਕੋਡ ਮਿਲਦਾ ਜੀ। ਉਹ ਹੋਲਡ ਤੇ ਪਾ ਕੇ ਭੁੱਲ ਗਏ ਨੇ। ਕੋਈ ਗੱਲ ਨਹੀਂ, ਇਹ ਕਾਲ ਤੇ ਇਹਨਾਂ ਦੀ ਅਲਬਰਟਾ ਤੋਂ ਆਈ ਸੀ, ਉਸੇ ਹੀ ਪ੍ਰੋਵਿੰਸ ਤੋਂ, ਐਡਮੰਟਨ ਤੋਂ, ਜਿੱਥੇ ਇਹ ਸਾਰਾ ਕੁਛ ਜਿਹੜਾ ਅੱਜ ਵਾਪਰਿਆ, ਅੱਜ ਸਵੇਰੇ ਜਿਹੜਾ ਸਾਰਾ ਘਟਨਾ ਚੱਕਰ ਵਾਪਰਿਆ, ਇਹ ਤਿੰਨਾਂ ਮੁੰਡਿਆਂ ਨੂੰ ਜਿੱਥੇ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈਗਾ। ਸੋ ਬੜੇ ਸਵਾਲ ਨੇ। ਉਹਦਾ ਕੋਈ ਇਹ ਨਹੀਂ ਆ ਵੀ ਇੱਕ ਪ੍ਰੋਗਰਾਮ ਕਰ ਲਿਆ ਜਾਂ 10 ਕਰ ਲਏ ਜਾਂ 100 ਕਰ ਲਏ ਵੀ ਉਹਦੇ ਨਾਲ ਕੋਈ ਸੋਲਿਊਸ਼ਨ ਹੋ ਜਾਣਾ। ਇਹ ਸਾਰਿਆਂ ਨੂੰ ਸਿਰ ਜੋੜ ਕੇ ਬੈਠ ਕੇ ਬਿਲਕੁਲ ਇਹ ਦੇਖਣਾ ਪੈਣਾ ਵੀ ਜਿਹੜੇ ਆਪਣੇ ਨਿਆਣੇ ਵੀ ਕੁਰਾਹੇ ਪਏ ਆ, ਉਹਨਾਂ ਨੂੰ ਕਿੱਦਾਂ ਬਚਾਉਣਾ, ਉਹ ਇੱਕ ਵੱਖਰਾ ਐਂਗਲ ਇਸ ਦੇ ਵਿੱਚ। ਦੂਜਾ ਇਹ ਵੀ ਭਾਰਤ ਜੋ ਇਸ ਟਾਈਮ ਏਜੰਸੀ ਜਿਹੜੀਆਂ ਜਿੱਦਾਂ ਉਹ ਘੁਸਪੈਠ ਕਰੀ ਬੈਠੀਆਂ ਸਾਰੇ ਇੱਕ ਪਾਸੇ, ਜਿਹੜਾ ਨੈਟਵਰਕ ਆ, ਉਹਨਾਂ ਤੋਂ ਬਚਣਾ ਕਿੱਦਾਂ ਆ, ਉਹਨਾਂ ਨੂੰ ਐਕਸਪੋਜ਼ ਕਿੱਦਾਂ ਕਰਨਾ ਆ। FBI ਦੀ ਟਿਪ ਲਾਈਨ ਅਮਰੀਕਾ ਦੇ ਵਿੱਚ ਅਜੇ ਵੀ ਆ। ਉਹਨਾਂ ਨੇ ਵੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਸੀਗੀ, ਉਹਨਾਂ ਨੇ ਵੀ ਕਮਿਊਨਿਟੀ ਨੂੰ ਇਹੀ ਬਾਰ-ਬਾਰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਕੈਨੇਡਾ ਦੀ ਲਾ ਐਨਫੋਰਸਮੈਂਟ ਤੁਹਾਡੇ ਨਾਲ ਆ। ਤੁਹਾਨੂੰ ਕਿਸੇ ਚੀਜ਼ ਤੋਂ ਇਹਦਾ ਖਤਰਾ ਲੱਗਦਾ ਤਾਂ ਤੁਸੀਂ ਸਾਨੂੰ ਦੱਸੋ, ਅਸੀਂ ਜਿਹੜੀ ਆ ਉਸ ਦੀ ਪੂਰੀ ਤਰ੍ਹਾਂ ਚੱਜ ਨਾਲ ਕਹਿੰਦੇ ਆ ਵੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ। ਇੱਥੇ ਵੀ ਜੇ ਕਿਸੇ ਨੂੰ ਇਦਾਂ ਲੱਗਦਾ ਹੈ, ਅਮਰੀਕਾ ਵਿੱਚ ਵੀ ਬੈਠੇ ਆ ਵੀ FBI ਨੇ ਆਪਣੀ ਜਿਹੜੀ ਪੰਜਾਬੀ ਦੇ ਵਿੱਚ ਉਹ ਸਪੈਸ਼ਲ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ, ਜਾਂ ਜੇ ਤੁਹਾਨੂੰ ਕੋਈ ਡਰਾਉਂਦਾ ਆ, ਧਮਕਾਉਂਦਾ ਆ, ਉਹ ਸਾਰੀਆਂ ਚੀਜ਼ਾਂ ਹੁੰਦੀਆਂ ਆ, ਤਾਂ ਉਹਦੇ ਲਈ ਉਹਨਾਂ ਨੇ ਆਪਣੀ ਟਿਪ ਲਾਈਨ ਜਿਹੜੀ ਉਹ ਜਾਰੀ ਰੱਖੀ ਆ। ਤੇ ਉਹਦੇ ਤੇ ਤੁਸੀਂ ਕਾਲ ਕਰਕੇ ਉਹਨਾਂ ਨੂੰ ਦੱਸ ਸਕਦੇ ਆ, ਕਿਉਂਕਿ ਬਥੇਰੇ ਬੈਠੇ ਨੇ ਇਸ ਟਾਈਮ, ਉਹ ਬਲਗਾਂ 'ਚ ਸਿਰ ਫਸਾ ਕੇ ਵੀ ਬੈਠੇ ਨੇ। ਉਹ ਉਹਨਾਂ ਨੂੰ ਉਹ ਜਿਹੜੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਇੱਕ ਇੱਥੇ ਇੱਕ ਇਹ ਵੀ ਕੈਟਾਗਰੀ ਦੇ ਲੋਕ ਬੈਠੇ ਨੇ ਪ੍ਰਵੀਨ ਜੀ, ਵੀ ਜਿਹੜੇ ਹੋਰ ਕਿਸੇ ਮਜਲੂਮ ਦੇ ਨਾਲ ਜਦੋਂ ਜੁਰਮ ਹੁੰਦਾ ਆ ਉਦੋਂ ਤਾਂ ਬੋਲ ਪੈਂਦੇ ਆ, ਜਦੋਂ ਸਿੱਖਾਂ ਦਾ ਕਤਲ ਹੁੰਦਾ ਜਾਂ ਸਿੱਖਾਂ ਦੇ ਬਾਰੇ ਕੋਈ ਗੱਲ ਆਉਂਦੀ ਆ ਉਦੋਂ ਐ ਘੇਸੜ ਵੱਟ ਕੇ ਸੌਂ ਜਾਂਦੇ ਆ ਵੀ ਜਿੱਦਾਂ ਕੋਈ ਗੱਲ ਹੀ ਜਿਹੜੀ ਉਹ ਨਹੀਂ ਹੋਣੀ। ਗੱਲਾਂ ਕਰਨੀਆਂ ਵੀ ਆਪਾਂ ਦੁਨੀਆ ਯੁੱਗ ਬਦਲ ਦੇਣੇ ਆ, ਪਰ ਉਹ ਚੱਲ ਰਹੀ ਹੁੰਦੀ ਸਰਕਾਰੀ ਸਰਪ੍ਰਸਤੀ ਦੇ ਹੇਠ। ਸਰਕਾਰ ਦੀ ਸਰਪ੍ਰਸਤੀ ਦੇ ਨਾਲ ਕਿੱਦਾਂ ਕੋਈ ਚੇਂਜ ਆ ਸਕਦਾ ਹੈ ਵੀ ਜਿਹੜਾ ਉਹ ਪਲਟਣ ਦੀ ਗੱਲ ਕਰ ਰਿਹਾ ਹੋਵੇ ਵੀ ਅਸੀਂ ਸਾਮਰਾਜ ਨੂੰ ਜਿਹੜਾ ਆ ਉਹ ਢਾਹ ਲਾਉਣੀ ਆ, ਤੇ ਉਹਨਾਂ ਦੀ ਸਰਪ੍ਰਸਤੀ ਦੇ ਨਾਲ ਜਿਹੜਾ ਉਹ ਚੱਲ ਰਿਹਾ। ਸੋ ਉਦਾਂ ਦੇ ਕੈਟਾਗਰੀ ਦੇ ਲੋਕਾਂ ਤੋਂ ਵੀ ਤੁਹਾਨੂੰ ਜਿਹੜਾ ਉਹ ਸਾਰਿਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਆ। ਤੁਹਾਡੇ ਵਿੱਚ ਭੰਬਲ ਭੁੱਸੇ ਪਾਉਣੇ, ਤੁਹਾਨੂੰ ਜਿਹੜਾ ਆਪਸ ਦੇ ਵਿੱਚ ਲੜਾਉਣਾ, ਮਰਾਉਣਾ, ਧਮਕਾਉਣਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਆਪਾਂ ਨੂੰ ਸਿਧਾਂਤਾਂ ਦੇ ਨਾਲ, ਸਿੱਖੀ ਸਿਧਾਂਤਾਂ ਦੇ ਨਾਲ ਜਿਹੜੀ ਆ ਉਹ ਜੁੜਨ ਦੀ ਜ਼ਰੂਰਤ ਆ, ਤਾਂ ਜੋ ਆਪ ਖੁਦ ਨਿਤਾਰਾ ਕਰ ਸਕੀਏ ਵੀ ਕੀ ਸਹੀ ਹੈ ਤੇ ਕੀ ਗਲਤ ਆ। ਤੇ ਕੁਝ ਕਾਲਰ ਹੋਰ ਨੇ, ਫਿਰ ਪ੍ਰੋਗਰਾਮ ਦੀ ਆਪਾਂ ਸਮਾਪਤੀ ਵੱਲ ਨੂੰ ਆ। ਜਤਿੰਦਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ। ਸਭ ਤੋਂ ਪਹਿਲਾਂ ਤਾਂ ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ, ਸਤਿ ਸ਼੍ਰੀ ਅਕਾਲ, ਆਲਵੇਜ਼ ਧੰਨਵਾਦ। ਹਾਂਜੀ, ਤੇ ਦੂਸਰੀ ਚੀਜ਼ ਜਿੱਦਾਂ ਤੁਸੀਂ ਹੁਣੇ, ਸਭ ਤੋਂ ਪਹਿਲਾਂ ਤਾਂ ਜਿਹੜੀ ਸਾਨੂੰ ਚੀਜ਼, ਬਾਕੀ ਸਟੈਪ ਚਲੋ ਆਪਾਂ ਫੋਲੋ ਕਰ ਲਾਂਗੇ। ਸਭ ਤੋਂ ਪਹਿਲਾਂ ਇਹ ਹੈ ਜੀ, ਆਪਾਂ ਭੇੜੀਏ ਦੀ ਖਾਲ 'ਚ ਜਿਹੜੇ ਬੰਦੇ ਲੁਕੇ ਹੋਏ ਨੇ, ਸਾਡੇ ਹੀ ਕਮਿਊਨਿਟੀ ਦੇ ਬੰਦੇ ਜਾਂ ਸਾਡੇ ਹੀ ਭੇਸ਼ ਭੂਸ਼ਾ 'ਚ ਨੇ, ਸਾਡੇ ਵਰਗਾ ਹੀ ਹੁਲੀਆ ਹੈਗਾ, ਉਹਨਾਂ ਨੂੰ ਪਹਿਚਾਨਣ ਦੀ ਲੋੜ ਆ। ਸਾਨੂੰ ਨਹੀਂ ਪਤਾ ਕਿ ਅਸੀਂ ਨਾਲ ਬੈਠੇ ਹੋਏ ਹਾਂ, ਕਿਹਦੇ ਨਾਲ ਖਾ ਪੀ ਰਹੇ ਹਾਂ, ਕੱਲ ਨੂੰ ਉਹੀ ਸਾਡੇ ਬਾਰੇ ਸਾਰੀ ਮਾਲੂਮਾਤ ਹਾਸਲ ਕਰਕੇ ਸਾਡੇ ਪਿੱਠ ਪਿੱਛੇ ਛੁਰਾ ਮਾਰੇ। ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਆ, ਆਪਣੀ ਕਮਿਊਨਿਟੀ ਨੂੰ ਅਵੇਅਰ ਹੋਣਾ ਪੈਣਾ ਜੀ, ਕਿਹੜਾ ਸਾਡਾ ਫਰੈਂਡ ਆ, ਕਿਹੜਾ ਸਾਡਾ ਫਰੈਂਡ ਬਣ ਕੇ ਦੁਸ਼ਮਣ ਬਣਿਆ ਹੋਇਆ। ਇੱਕ ਉਹ ਹੈ ਜੀ।
ਤੇ ਦੂਸਰਾ ਤੁਸੀਂ ਉਹਨੇ ਕਹਿ ਰਹੇ ਸੀਗੇ ਕਿ ਚਲੋ ਆਪਾਂ ਜਿੰਨੇ ਮਰਜ਼ੀ ਪ੍ਰੋਗਰਾਮ ਕਰ ਲਈਏ ਉਹਦੇ ਨਾਲ ਕੋਈ ਜ਼ਿਆਦਾ ਨਹੀਂ ਫਰਕ ਪੈਣਾ, ਉਹਦੇ ਨਾਲ ਫਰਕ ਪੈਂਦਾ ਜੀ, ਸਰਟਨਲੀ ਮਾਈਂਡ ਦੇ ਵਿੱਚ ਡੈਂਟ ਪੈਂਦਾ। ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ। ਅਵੇਅਰਨੈਸ ਹੀ ਹੈ ਜਿਹੜੀ ਅੱਗੇ ਬਾਕੀ ਚੀਜ਼ਾਂ ਨੂੰ ਲੀਡ ਕਰਦੀ ਹੈ। ਇਹ ਜਿਹੜੇ ਆਪਾਂ ਹੈਡਸ ਅਪ ਦਿੰਦੇ ਆ ਇਹ ਪ੍ਰੋਗਰਾਮ ਦੇ ਰਾਹੀਂ ਹੁੰਦੇ ਨੇ, ਤੇ ਇੱਕ ਸਿੰਗਲ ਪ੍ਰੋਗਰਾਮ, ਇੱਕ ਸਿੰਗਲ ਲਾਈਨ, ਇੱਕ ਸਿੰਗਲ ਵਰਡ ਤੱਕ ਇੰਨਾ ਅਸਰ ਪਾ ਸਕਦਾ। ਤੁਸੀਂ ਤਾਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ, ਤੇ ਆਪਾਂ ਏਦਾਂ ਦੇ ਪ੍ਰੋਗਰਾਮ ਲੈ ਕੇ ਆਈਏ ਔਰ ਦੱਸਦੇ ਰਹੀਏ ਤੇ ਬਹੁਤ ਫਰਕ ਪਏਗਾ ਜੀ। ਥੈਂਕ ਯੂ ਹੌਸਲਾ ਵਧਾਉਣ ਦੇ ਲਈ ਜੀ, ਮਿਹਰਬਾਨੀ, ਸ਼ੁਕਰੀਆ ਜੀ, ਸ਼ੁਕਰੀਆ ਜੀ। ਸੋ ਇਹ ਨਹੀਂ ਕਹਿਣ ਦਾ ਮਕਸਦ ਸੀਗਾ ਵੀ ਕੁਛ ਨਹੀਂ, ਮੇਰੇ ਕਹਿਣ ਦਾ ਮਤਲਬ ਸੀਗਾ ਵੀ ਇਹ ਨਹੀਂ ਵੀ ਆਪਾਂ ਇੱਕ ਦਿਨ ਚ ਕੋਈ ਸੋਲੂਸ਼ਨ ਲੱਭ ਲੈਣਾ। ਮੇਰਾ ਇਹ ਸੀਗਾ ਵੀ ਆਪਾਂ ਨੂੰ ਬਾਰ-ਬਾਰ ਜਿਹੜੀ ਉਹ ਕਰਨੀ ਪੈਣੀ ਆ। ਇਹ ਲੰਮਾ ਸਮਾਂ ਆਪਾਂ ਨੂੰ ਗੱਲ ਕਰਦੇ ਰਹਿਣਾ ਪੈਣਾ। ਪਹਿਲੋਂ ਪਛਾਣ ਕੇ ਕਿਹੜਾ ਫੋੜਾ ਆ, ਕਿਹੜੀ ਫੈਂਸੀ ਆ, ਕਿਹੜੇ ਇਲਾਜ ਦੀ ਜ਼ਰੂਰਤ ਆ, ਕਿਹੜਾ ਉਹ ਫਿਰ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰਨ ਦੀ ਆਪਾਂ ਨੂੰ ਜਿਹੜੀ ਉਹ ਜ਼ਰੂਰਤ ਆ। ਹੁਣ ਇੱਕ ਪਾਸੇ ਤੇ ਇਹ ਚੀਜ਼ਾਂ ਹੋ ਰਹੀਆਂ, ਆਪਣੇ ਮੁੰਡਿਆਂ ਤੋਂ ਆਪਣੇ ਲੀਡਰ ਮਰਵਾ ਰਹੇ ਆ, ਉਹਨਾਂ ਨੂੰ ਕਿੱਦਾਂ ਪਹੁੰਚਾਇਆ ਗਿਆ, ਕਿਵੇਂ ਆ ਉਹ। ਇਹ ਜੇ 3 ਇਹ ਹੋਣਗੇ ਤਾਂ ਹੋਰ ਪਤਾ ਨਹੀਂ ਕਿੰਨੇ ਹੋਣਗੇ। ਹਾਂਜੀ ਬਿਲਕੁਲ ਰਾਈਟ। ਇਹਦਾ ਆਪਸ ਦੀ ਜਿਹੜੀ ਉਹ ਸੱਚੀ ਗੱਲ ਹੈਗੀ ਆ। ਉਹ ਦੂਜੇ ਪਾਸੇ ਉਹ ਦੇਖ ਲਓ ਵੀ ਆਪਣੇ ਲੋਕ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਆ। ਉਹ ਯੂਨੀਵਰਸਿਟੀ ਵਾਲੇ ਮੁੰਡੇ ਜੱਜ ਦੀ, ਜਿਹੜਾ ਹੁਸ਼ਿਆਰਪੁਰ ਦਾ ਸੀਗਾ, ਉਹਨੂੰ ਮਾਰਨ ਵਾਲਾ ਮੁੰਡਾ ਵੀ ਆਪਣਾ ਨਿਕਲਿਆ। ਉਹਨਾਂ ਦੀ ਰੋਡ ਰੇਜ ਦੇ ਵਿੱਚ ਕਿਹੜੇ ਪਾਸੇ ਨੂੰ ਆਪਾਂ ਤੁਰੇ ਹੋਏ ਆ ਨਾ। ਸੋ ਇਹ ਸੰਭਲਣ ਦੀ ਜਿਹੜੀ ਉਹ ਜ਼ਰੂਰਤ ਆ, ਸਬਰ ਸੰਤੋਖ, ਸਿਧਾਂਤ ਦੇ ਨਾਲ ਜੁੜਨ ਦੀ ਇਸ ਟਾਈਮ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਆ। ਜੋ ਇਸ ਟਾਈਮ ਦੁਨੀਆ ਦੇ ਵਿੱਚ ਪ੍ਰਵੀਨ ਜੀ ਦਿਮਾਗ ਨੂੰ ਕਿਹੜੇ ਪਾਸੇ ਵੱਲ ਨੂੰ ਧੱਕਿਆ ਜਾ ਰਿਹਾ ਜਾਂ ਜਾ ਰਿਹਾ ਆ, ਉਹ ਤੋਂ ਬਚਣ ਦੇ ਲਈ ਇਹ ਸਿਧਾਂਤ ਦੇ ਨਾਲ ਸਾਡੀ ਮਾਨਸਿਕਤਾ ਜਿਹੜੀ ਕੰਟਰੋਲ ਕਰਨ ਦੀ ਜਦੋਜਹਿਦ ਆ ਨਾ, ਇਹਦੇ ਚ ਤੁਸੀਂ ਆਜ਼ਾਦ ਮਾਈਂਡ ਕੰਟਰੋਲ ਜਿਹੜਾ ਅਸਲ ਚ ਫਰੀडम ਹੈ ਤੁਹਾਨੂੰ। ਇਹ ਤੁਸੀਂ ਦੇਖੋ ਨਾ ਕਿ ਤੁਹਾਡੇ ਮਾਈਂਡ ਅਸਲ ਚ ਫ੍ਰੀ ਹੈਗੇ ਨਹੀਂ ਹੈਗੇ ਵੀ ਕਿੱਦਾਂ ਆ ਵੀ ਤੁਸੀਂ ਕੀ ਆਪਣੇ ਪੱਧਰ ਦੇ ਉੱਤੇ ਕੋਈ ਤੁਸੀਂ ਆਪ ਫੈਸਲਾ ਲੈ ਵੀ ਰਹੇ ਕਿ ਪਾਸੇ ਕਿ ਵੀ ਤੁਹਾਨੂੰ ਇਸ ਹਿਸਾਬ ਦੇ ਨਾਲ ਜਿਹੜਾ ਉਹ ਦੱਸਿਆ ਜਾ ਰਿਹਾ, ਕੀਤਾ ਜਾ ਰਿਹਾ, ਕਿਵੇਂ ਜਾ ਰਿਹਾ। ਅਸੀਂ ਤਾਂ ਕਹਿੰਦੇ ਵੀ ਆਪਣੇ ਦਿਮਾਗ ਨੂੰ ਇਸ ਹਿਸਾਬ ਦੇ ਨਾਲ ਰੱਖੋ, ਸਿਧਾਂਤ ਨਾਲ ਜੁੜੋਗੇ ਤਾਂ ਤੁਸੀਂ ਬਚ ਜਾਓਗੇ। ਫਰਕ ਪੈਂਦਾ ਜਦੋਂ ਆਪਾਂ ਟ੍ਰੈਂਡਸ ਨਾਲ ਰਨ ਕਰਨ ਲੱਗ ਪੈਂਦੇ ਨਾ, ਸਮਝ ਲਓ ਆਪਾਂ ਕੰਟਰੋਲ ਹੀ ਹੋ ਗਏ। ਹਾਂਜੀ, ਟ੍ਰੈਂਡ ਤੇ ਕੰਟਰੋਲਡ ਆ, ਟ੍ਰੈਂਡ ਤੇ ਕੰਟਰੋਲ ਆਪਾਂ, ਪਰ ਉਹ ਨਹੀਂ ਹੋਣ ਦੇਣਾ। ਅਸੀਂ ਜਿਵੇਂ ਆਪਣੇ ਸਿਧਾਂਤ ਨਾਲ ਜੇ ਜੁੜਾਂਗੇ, ਜੇ ਉਸ ਗੁਰੂ ਸਾਹਿਬਾਨ ਦੇ ਆਸ਼ੇ ਨਾਲ ਜੁੜਾਂਗੇ ਜਾਂ ਆਪਣੇ ਅਕਾਦਤ ਨਾਲ ਜੁੜਾਂਗੇ ਤਾਂ ਫਰਕ ਪੈਂਦਾ, ਬਹੁਤ ਫਰਕ ਪੈਂਦਾ ਜੀ, ਬਹੁਤ ਫਰਕ ਪੈਂਦਾ। ਉਹ ਬਹੁਤ ਜ਼ਰੂਰੀ ਆ, ਉਹ ਬਹੁਤ ਜ਼ਰੂਰੀ ਆ। ਤੁਸੀਂ ਦੇਖੋ ਕਿ ਸਦੀਆਂ ਪਹਿਲਾਂ ਲੋਕ ਇੰਨੇ ਰੌਸ਼ਨ ਦਿਮਾਗ ਸੀਗੇ, ਉਹਨਾਂ ਨੂੰ ਪਤਾ ਸੀਗਾ ਕਿ ਹੁਕਮਰਾਨ ਜਾਂ ਸੱਤਾ ਸਾਡੇ ਤੇ ਕਿਵੇਂ ਵਾਰ ਕਰ ਰਹੀ ਹੈ। ਉਹ ਵੱਜਦੇ ਸੀਗੇ ਮਾਨਸਿਕ ਤੌਰ ਤੇ, ਇਸੇ ਤਰ੍ਹਾਂ ਬਚਾਉਂਦੇ ਸੀਗੇ ਆਪਣਿਆਂ ਨੂੰ, ਨਾਲਦਿਆਂ ਨੂੰ। ਪਰ ਅੱਜ ਆਪਾਂ ਸਾਰਾ ਕੁਝ ਖੋਜ ਕਰ ਸਕਦੇ ਹਾਂ ਸਮਰੱਥ ਹਾਂ ਟੈਕਨੋਲੋਜੀ ਦੇ ਰੂਪ ਦੇ ਵਿੱਚ, ਪਰ ਅੱਜ ਅਸੀਂ ਬੇਵੱਸ ਨਜ਼ਰ ਆ ਰਹੇ ਹਾਂ। ਜੀ। ਤੇ ਇੱਕ ਗੱਲ ਹੋਰ ਐਡ ਕਰਦੇ ਚੱਲੀਏ, ਮੇਰੇ ਹੁਣ ਬੈਠੇ ਦਿਮਾਗ 'ਚ ਆ ਗਈ ਕਿ ਕਈ ਵਾਰੀ ਇਹ ਵਿਚਾਰ ਨੂੰ ਮਾਰਨ ਦੀ ਵੀ ਜਦੋਜਹਿਦ ਆ। ਤੁਸੀਂ ਦੇਖੋ ਵਰਲਡ ਪ੍ਰੈਸ ਫਰੀडम ਦੇ ਡੇ ਦੀ ਤੁਸੀਂ ਗੱਲ ਕੀਤੀ ਸੀ, ਗੌਰੀ ਲੰਕੇਸ਼ ਉਹ ਇੱਕ ਉਹ ਹਿੰਦੂ ਸੀਗੀ, ਪਰ ਉਹ ਮਾਰ ਦਿੱਤੀ ਗਈ ਕਿਉਂਕਿ ਉਹ ਕੱਟੜਪੰਥੀ, ਖਾਸ ਕਰਕੇ RSS ਉਹਦੇ ਤੇ ਬਹੁਤ ਤਿੱਖਾ ਲਿਖਦੀ ਸੀ। ਉਹਨਾਂ ਨੂੰ ਪਚਦਾ ਨਹੀਂ ਸੀਗਾ। ਦਬੋਲਕਰ ਵਰਗੇ, ਪੰਸਾਰੇ ਵਰਗੇ ਬੇਸ਼ੱਕ ਵਿਚਾਰੇ ਹਿੰਦੂ ਧਰਮ ਚ ਆਉਂਦੇ ਸੀਗੇ, ਪਰ ਕਿਉਂਕਿ ਉਹਨਾਂ ਦਾ ਵਿਚਾਰ ਤਕੜਾ ਸੀ, ਉਹਨਾਂ ਦਾ ਵਿਚਾਰ ਮਨੁੱਖਤਾਵਾਦੀ ਸੀ, ਉਹਨਾਂ ਦੀ ਅਪਰੋਚ ਤਕੜੀ ਸੀ, ਉਹ ਇਹਨਾਂ ਚੀਜ਼ਾਂ ਨੂੰ ਖੰਡਨ ਕਰਦੇ ਸੀ, ਇਹਨਾਂ ਨੂੰ ਨਿੰਦਦੇ ਸੀ, ਇਹਨਾਂ ਦੀਆਂ ਜਿਹੜੀਆਂ ਬੁਰਾਈਆਂ ਸੀ ਉਹਨਾਂ ਨੂੰ ਐਕਸਪੋਜ਼ ਕਰਦੇ ਸੀ। ਜਿਹੜਾ ਹਿਡਨ ਏਜੰਡਾ ਚੱਲਦਾ ਸੀ ਉਹਨੂੰ ਬਾਹਰ ਲੈ ਕੇ ਦੱਸਦੇ ਸੀ, ਤੇ ਉਹ ਵੀ ਰਾਹ ਦੇ ਵਿੱਚੋਂ ਹਟਾ ਦਿੱਤੇ ਗਏ। ਆਈ ਥਿੰਕ ਦਸੰਬਰ ਦੀ ਗੱਲ ਆ, ਨਵੇਂ ਸਾਲ ਦੇ ਬਿਲਕੁਲ ਲੱਗੇ, ਗਲੋਬ ਐਂਡ ਮੇਲ ਨੇ ਉਦੋਂ ਆਰਟੀਕਲ ਲਿਖਿਆ ਸੀ ਵੀ 2 ਬੰਦੇ ਗ੍ਰਿਫਤਾਰ ਹੋਣ ਵਾਲੇ ਆ। ਜੀ। ਉਦੋਂ ਤਾਂ ਨਹੀਂ ਹੋਏ ਭਾਈ ਨਿੱਜਰ ਦੇ ਜਿਹੜੇ ਅਸੈਸੀਨੇਸ਼ਨ ਦੇ ਮਾਮਲੇ ਦੇ ਵਿੱਚ, ਪਰ ਇਹ ਹੁਣ ਜਾ ਕੇ 3 ਮਈ ਨੂੰ ਇਹ ਐਡਮਿੰਟਨ ਤੋਂ 3 ਜਾਣੇ ਜਿਹੜੇ ਗ੍ਰਿਫਤਾਰ ਕੀਤੇ ਆ। ਇਹਦਾ ਮਤਲਬ ਇਹ ਲੰਮਾ ਚੌੜਾ ਹੀ ਕੰਮ ਆ, ਅੱਗੇ ਹੋਰ ਬਹੁਤ ਕੁਝ ਹੋਣਾ, ਬਹੁਤ 3 ਗ੍ਰਿਫਤਾਰੀਆਂ ਵਾਲੀ ਗੱਲ ਨਹੀਂ। ਜਿਹੜੇ ਭੱਜ ਗਏ ਰਾਤ ਦੇ ਆਫਿਸ ਛੱਡ ਕੇ ਜਾਂ ਇਹਨਾਂ ਨੇ ਤੋਰ ਤੇ, ਵੀ ਉਹ ਵੇਖੋ ਗੱਲਾਂ ਕਿੱਥੇ ਤੱਕ ਜਿਹੜੀਆਂ ਜਾ ਰਹੀਆਂ। ਵਿਕਰਮ ਯਾਦਵ ਦਾ ਤਾਂ ਨਾਂ ਹੁਣ ਸਿੱਧਾ ਹੀ ਆ ਗਿਆ, ਰਾਤ ਦਾ ਜਿਹੜਾ ਉਹ ਏਜੰਟ ਆ, ਵੀ ਉਹ ਇਹ ਸੋਚ ਰਹੇ ਵੀ ਖੌਰੇ ਪਤਾ ਨਹੀਂ ਅਸੀਂ ਕੀ ਕਰਤਾ, ਪਰ ਇਹ ਨਹੀਂ ਸਮਝ ਪਾ ਰਹੇ ਵੀ ਇਹਨਾਂ ਨੇ ਆਪਣਾ ਨੁਕਸਾਨ ਜਿਹੜਾ ਇਸ ਦੇ ਵਿੱਚ ਜ਼ਿਆਦਾ ਕੀਤਾ। ਜਿੰਨੀ ਤੁਸੀਂ ਕਈ ਵਾਰੀ ਕਹਿੰਦੇ ਆ ਨਾ ਵੀ ਕਿਸੇ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ, ਉਹਨੇ ਜਵਾਲਾਮੁਖੀ ਵਾਂਗੂ ਜਿਹੜਾ ਉਹ ਫਟਦਾ ਆ, ਉਨੀ ਗੱਲ ਜਿਹੜੀ ਉਹ ਜ਼ਿਆਦਾ ਜਿਹੜੀ ਉਹ ਹੁੰਦੀ ਆ। ਜੇ ਇਹ ਸੋਚਦੇ ਆ ਵੀ ਸ਼ਾਇਦ ਲੋਕਾਂ ਨੂੰ ਮੂਵੀਆਂ ਦੇ ਜ਼ਰੀਏ ਜਾਂ ਨਾਟਕਾਂ ਦੇ ਜ਼ਰੀਏ ਜਾਂ ਹੋਰ ਚੀਜ਼ਾਂ ਦੇ ਨਾਲ ਉਹਨਾਂ ਦੇ ਦਿਮਾਗਾਂ ਨੂੰ ਜਿਹੜਾ ਬਦਲਣਗੇ, ਜਿਹੜਾ ਰੌਸ਼ਨ ਦਿਮਾਗ ਆ, ਜਿਹੜਾ ਉਹ ਚੀਜ਼ ਨੂੰ ਸਮਝਦਾ ਆ, ਉਹ ਸਮਝਿਆ, ਉਹ ਸਿਧਾਂਤ ਦੇ ਨਾਲ ਜੁੜਿਆ। ਸੋ ਸਿਧਾਂਤ ਦੇ ਨਾਲ ਜੁੜੋ ਤੇ ਜਿਹੜੇ ਆ ਸਿੱਖੀ ਕਦਰਾਂ ਕੀਮਤਾਂ ਦੇ ਨਾਲ ਜੁੜੀਏ, ਤੇ ਜਿਹੜੀ ਆ ਉਹ ਹਮੇਸ਼ਾ
ਇਸ ਚੀਜ਼ ਵੱਲ ਦੇ ਨਾਲ ਜਿਹੜਾ ਉਹ ਆਪਾਂ ਵੱਧਦੇ ਰਹੀਏ, ਇਹ ਬਹੁਤ ਜ਼ਰੂਰੀ ਆ। ਪਰ ਅੱਜ ਦੇ ਜਿਹੜੇ ਸਨਸਨੀਖੇਜ਼ ਜਿਹੜੇ ਖੁਲਾਸਿਆਂ ਦੇ ਵਿੱਚ ਆ ਉਹ ਸਾਹਮਣੇ ਆ। ਬਹੁਤ ਔਖੜੇ ਹੋਰ ਖੜੇ 3 ਭਾਰਤੀ ਨਾਗਰਿਕਾਂ ਨੇ ਜਿਹੜੇ ਗ੍ਰਿਫਤਾਰ ਹੋਏ ਆ, ਉਹਨਾਂ ਨੇ ਭਾਈ ਨੱਜਰ ਹੁਣਾਂ ਨੂੰ ਜਿਹੜਾ ਕਤਲ ਕਰਨ ਦੀ ਸਾਜ਼ਿਸ਼ ਵੀ ਰਚੀ ਤੇ ਉਹ ਕਤਲ ਦੇ ਵਿੱਚ ਜਿਹੜੇ ਉਹ ਸ਼ਾਮਲ ਸੀਗੇ ਜੀ। ਸੋ ਪ੍ਰੋਗਰਾਮ ਨੂੰ ਆਪਾਂ ਰਾਜਕਰਮਵੀਰ ਸਿੰਘ ਜੀ ਸਮਾਂ ਆਪਣਾ ਸਮਾਪਤੀ ਹੋਇਆ ਜੀ ਬਿਲਕੁਲ ਇੱਥੇ ਹੀ ਆਪਾਂ ਸਮਾਪਤ ਕਰਾਂਗੇ। ਸਾਰਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।